ਪ੍ਰਿੰਸੈਸ ਸਟਰੀਟ ਤੋਂ ਉੱਤੇ ਆ ਕੇ ਮੈਂ ਟੌਪ ਤੇ ਫਿਰਦਾ ਜਿੱਥੇ ਹਾਨੀਆ ਅਮਰ ਤੇ ਦਲਜੀਤ ਦੋਸਾਂਝ ਦਾ ਗਾਣਾ ਸ਼ੂਟ ਹੋਇਆ ਸੀ, ਜਿਹੜੀ ਪਿੱਛੇ ਜੇ ਫਿਲਮ ਆਈ ਸੀ। ਮੈਂ ਜੀ ਪਾਕਿਸਤਾਨ ਤੋਂ ਹਾਫਜ਼ਾਬਾਦ ਤੋਂ ਅੱਛਾ, ਬੜਾ ਮਸ਼ਹੂਰ ਗਵਾਂਢ ਸਾਡੇ ਬੜੇ ਚ ਮੁਖਤਾਰਾ। ਹਾਂ ਮੁਖਤਾਰਿਆ, ਗੱਲ ਵੱਧ ਗਈ। ਹਾਂ ਅੱਜ ਗੱਲ ਉਹ ਤੁਸੀਂ ਹੋ। ਪਾਕਿਸਤਾਨ ਤੋਂ ਸਾਡੇ ਕੋਲ ਮਹਿਮਾਨ ਆਏ ਆ। ਅੱਛਾ ਅਸੀਂ ਅੱਜ ਐਡਮਰਾ ਫਰੋਣ ਆਏ ਸੀ ਤੇ ਤੁਹਾਨੂੰ ਵੀ ਅਸੀਂ ਵੈਲਕਮ ਕਰਦੇ ਹਾਂ। ਅਮਰ ਸਾਹਿਬ ਮੁਖਤਾਰਿਆ, ਗੱਲ ਵਧੀਆ ਕਿ ਨਹੀਂ? ਗੱਲ ਵੱਧ ਗਈ। ਸਕਾਟਿਸ਼ ਵਿਸਕੀ ਪਾਕਿਸਤਾਨੀ ਤਕਰੀਬਨ 80 ਲੱਖ ਰੁਪਏ ਦੀ। ਓਏ ਹੋਏ 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 20,000 ਪਾਉਂਡ, 50 ਸਾਲ ਪੁਰਾਣੀ। अस्सलाम सारिਆਂ ਨੂੰ, मैं नासर ढिल्लों। ਤੁਸੀਂ ਜੁੜੇ ਸਾਡੇ ਚੈਨਲ ਪੰਜਾਬੀ ਲਹਿਰ ਦੇ। ਨਵਾਂ ਦਿਨ ਤੇ ਨਵਾਂ ਵਲੌਗ ਲੈ ਕੇ ਤੁਹਾਡੇ ਰੂਬਰੂ ਹਾਂ। ਬਹੁਤ ਸੋਹਣੀ ਸਵੇਰ ਸਕਾਟਲੈਂਡ ਦੀ। ਸੋ ਸਕਾਟਲੈਂਡ ਤੋਂ ਅਸੀਂ ਹੈ ਸਕਾਟਲੈਂਡ ਹੀ ਆ। ਅਸੀਂ ਕੱਲ ਆਇਲ ਆਫ ਸਕਾਈ ਸਾਂ, ਫਿਰ ਉਸ ਤੋਂ ਬਾਅਦ ਪੋਰਟਰੀ ਗਏ, ਫਿਰ ਡਨਵਿਗਨ ਗਏ। ਉਸ ਤੋਂ ਵਾਪਸੀ ਤੇ ਅਸੀਂ ਫੋਰਟ ਵਿਲੀਅਮ ਤੋਂ ਥੋੜ੍ਹਾ ਜਿਹਾ ਅੱਗੇ ਆ ਕੇ ਅਸੀਂ ਰਾਤੀ ਵਾਹਵਾ ਟਰੈਵਲ ਕੀਤਾ। ਸੋ ਅਸੀਂ ਕੋਸ਼ਿਸ਼ ਕੀਤੀ ਵੀ ਬਿਲਕੁਲ ਈਡਨਬਰਾ ਜਾਣਾ ਸੀ, ਈਡਨਬਰਾ ਦੇ ਲਾਗੇ ਲਾਗੇ ਪਹੁੰਚ ਜਾਈਏ। ਇੱਥੋਂ ਈਡਨਬਰਾ ਤਕਰੀਬਨ 1.5 ਤੋਂ ਪੌਣੇ 2 ਘੰਟੇ ਆ। ਜਿਸ ਜਗ੍ਹਾ 'ਤੇ ਮੈਂ ਖਲੋਤਾ ਇਹਦਾ ਨਾਮ ਬਲੇਅਰ ਕੈਸਲ ਕਾਰੇਵਾਨ ਪਾਰਕ ਆ। ਬਹੁਤ ਵੱਡਾ ਕਾਰੇਵਾਨ ਪਾਰਕ ਹੈ। ਇਹਦੇ ਲਾਗੇ ਬਿਲਕੁਲ ਬਲੇਅਰ ਕੈਸਲ ਵੀ ਆ। ਉਹਦੀ ਵੀ ਤੁਹਾਨੂੰ ਹਿਸਟਰੀ ਸਟੋਰੀ ਦੱਸਦਾ। ਪਰ ਪਹਿਲੋਂ ਸਾਰਿਆਂ ਨਾਲੋਂ ਜਿਹੜੇ ਦੋਸਤ ਆਉਂਦੇ ਨੇ ਸਕਾਟਲੈਂਡ ਵੱਲ, ਉਹਨਾਂ ਲਈ ਥੋੜ੍ਹੀ ਜਿਹੀ ਇਨਫੋਰਮੇਸ਼ਨ ਵੀ ਜੇ ਤੁਸੀਂ ਆਇਲ ਆਫ ਕੈਸਲ ਤੋਂ ਬਾਅਦ ਪੋਰਟਰੀ ਤੋਂ ਬਾਅਦ ਜਾਣਾ ਹੋਵੇ ਈਡਨਬਰਾ, ਸੋ ਇਹ ਜਿਹੜਾ ਜਿੱਥੇ ਖਲੋਤਾ ਵਾ ਕੈਰੇਵਾਨ ਪਾਰਕ, ਇਹਦੇ 'ਚ ਬਹੁਤ ਵੱਡੀ ਸਪੇਸ ਆ। ਉਸ ਤੋਂ ਬਾਅਦ ਇੱਥੇ ਹੱਟ ਬਣੇ ਨੇ। ਫਿਰ ਇੱਥੇ ਜਿਹੜੇ ਛੋਟੇ ਮੋਟਰ ਹੋਮ ਨਹੀਂ ਕਹਿ ਸਕਦੇ, ਘਰ ਨੇ, ਉਹ ਵੀ ਬਣੇ ਨੇ। ਉਹ ਵੀ ਮੋਟਰ ਹੋਮ ਹੀ ਨੇ, ਵੀ ਉਹਨੂੰ ਮੂਵ ਹੋ ਸਕਦੇ ਆ। ਮਤਲਬ ਇੱਥੇ ਲੋਕਾਂ ਨੇ ਇਨਵੈਸਟਮੈਂਟ ਕਰਕੇ ਉਹ ਮਤਲਬ ਪਾਰਕ ਕੀਤੇ ਆ। ਉਹ ਏਅਰਬੀਐਨਬੀ 'ਤੇ ਵੀ ਦਿੰਦੇ ਆ, ਜਦੋਂ ਕਿਤੇ ਆਪ ਹੁੰਦੇ ਪਿਆ ਕੇ ਇੱਥੇ ਆ ਕੇ 8-8 10-10 ਦਿਨ ਰਹਿੰਦੇ ਆ। ਸੋ ਗੋਰੇ ਜਿਹੜੇ ਇੱਥੇ ਆ ਕੇ ਇਹਨਾਂ ਜਗ੍ਹਾਵਾਂ 'ਤੇ ਆ ਕੇ ਸਟੇ ਕਰਦੇ ਆ। ਸਸਤਾ ਵੀ ਹੁੰਦਾ ਵਾ, ਅਤੇ ਦੂਸਰਾ ਬਿਲਕੁਲ ਕੁਆਇਟ ਵੀ ਹੁੰਦਾ। ਸੋ ਪਹਿਲਾਂ ਤੁਹਾਨੂੰ ਇਹ ਮੈਂ ਕੈਰੇਵਾਨ ਪਾਰਕ ਵਿਖਾਉਣਾ, ਅਤੇ ਉਹ ਸਾਡੀ ਖਲੋਤੀ ਸ਼ਹਜ਼ਾਦੀ ਅਸੀਂ ਤੌਲੀਏ ਤੂਲੀਏ ਬਾਲੇ ਨਾਲ ਸਾਰਾ ਬਾਹਰ ਟੰਗੇ ਸਾਰੇ ਨਹਾ ਨੂੰ ਗਏ ਆ। ਇੱਥੇ ਹੁੰਦਾ ਵੀ ਪੂਰੇ ਯੂਰਪ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਇਹਨਾਂ ਪਾਸਿਆਂ ਸਾਰਿਆਂ 'ਤੇ ਮਤਲਬ ਇਹ ਸਪੇਸਾਂ ਬਣੀਆਂ ਹੁੰਦੀਆਂ ਕੈਰੇਵਾਨ ਪਾਰਕ ਲਈ, ਨਹਾਉਣ ਲਈ, ਵਾਸ਼ਰੂਮ ਲਈ, ਕਿਚਨ ਲਈ, ਕੱਪੜੇ ਧੋਣ ਲਈ। ਮਤਲਬ ਮਾਈਨਰ ਜਿਹਾ ਹੁੰਦਾ ਵਾ, ਕਿਤੇ 15 ਪਾਉਂਡ, ਕਿਤੇ 20 ਪਾਉਂਡ, ਕਿਤੇ 25 ਪਾਉਂਡ। ਮਤਲਬ ਵੀ ਬਹੁਤਾ ਮਹਿੰਗਾ ਏਰੀਆ ਹੋਵੇ ਤਾਂ 50 ਪਾਉਂਡ ਤੱਕ ਜਾਂਦਾ। ਸੋ ਇੱਥੇ ਤੁਸੀਂ ਇਸ ਤਰ੍ਹਾਂ ਆਪਣੇ ਕੈਰੇਵਾਨ ਪਾਰਕ ਕਰਕੇ ਅਤੇ ਬਿਜਲੀ ਵੀ ਦੇ ਦਿੰਦੇ ਆ, ਅਤੇ ਪਾਣੀ ਵੀ ਤੁਸੀਂ ਡੰਪ ਵੀ ਕਰ ਸਕਦੇ ਜੇ, ਨਵਾਂ ਪਾਣੀ ਵੀ ਭਰ ਸਕਦੇ ਜੇ। ਸੋ ਇਸ ਤਰ੍ਹਾਂ 4 ਸਪੈਸ਼ਲ ਗੋਰਿਆਂ ਨੇ ਆਪਣੇ ਕੈਂਪਿੰਗ ਕੀਤੀ ਆ, ਕੈਂਪ ਲਾਏ ਅਤੇ ਇੰਜੋਏ ਕਰਦੇ ਆ। ਮਤਲਬ ਇਹ ਸਟੇ ਕਰ ਕਰਕੇ ਜਾਂਦੇ। ਜਿਨ੍ਹਾਂ ਨੇ ਅੱਗੇ ਵੀ ਜਾਣਾ ਹੋਵੇ ਉੱਥੇ 2-2 3-3 ਦਿਨ ਰਹਿੰਦੇ। ਸਾਡੇ ਤਰ੍ਹਾਂ ਭੱਜਾ ਦੌੜੀ ਜਿਹੜੀ ਉਹ ਨਹੀਂ ਪਾਉਂਦੇ। ਮਤਲਬ ਬਹੁਤ ਧੀਮੇ ਲਹਿਜੇ ਨਾਲ ਇੰਜੋਏਮੈਂਟ ਕਰਦੇ। ਸੋ ਜਿਹੜੇ ਮੈਂ ਤੁਹਾਨੂੰ ਦੱਸਣ ਡਿਆ ਸੀ ਵੀ ਇੱਥੇ ਮੋਟਰ ਹੋਮ ਘਰ ਨੇ ਜਿਹੜੇ ਪਰਮਾਨੈਂਟ, ਮਤਲਬ ਇੱਥੇ ਨੇ। ਉਹ ਮੂਵ ਤਾਂ ਵੈਸੇ ਹੋ ਸਕਦੇ ਨੇ, ਲੇਕਿਨ ਇਹਨਾਂ ਲੋਕਾਂ ਨੇ ਉਹਨਾਂ ਨੂੰ ਇੱਕ ਆਮਦਨ ਦਾ ਸਾਧਨ ਵੀ ਬਣਾਇਆ। ਅਤੇ ਮੁੜ ਕੇ ਆ ਕੇ ਜਦੋਂ ਆਪ ਕਿਤੇ ਜਾਣਾ ਹੋਵੇ, ਆ ਕੇ ਰਹਿ ਕੇ ਆਪ 4 ਦਿਨ ਉਹ ਵੀ ਸਪੈਂਡ ਕਰ ਸਕਦੇ। ਸੋ ਇਹਨਾਂ ਸਾਰਿਆਂ ਦੇ ਨਾਲ ਇਸ ਤਰ੍ਹਾਂ ਛੋਟਾ ਟੈਂਟ ਵੀ, ਅਤੇ ਨਾਲ ਆਪਣੇ ਕੁੱਤੇ ਕੱਤੇ ਵੀ ਤੁਹਾਨੂੰ ਵਿਖਾਉਣਾ। ਬਹੁਤ ਵੱਡੇ ਵੱਡੇ ਉਹਨਾਂ ਨੇ ਬਣਾਏ। ਜਿਵੇਂ ਉਹ ਸਾਹਮਣੇ ਇਹ ਪਾਰਕ ਆ, ਉਹ ਅੱਗੇ ਆ, ਇਹ ਉਹ ਘਰ ਨੇ। ਇਹ ਜਿਹੜੇ ਮੂਵ ਵੀ ਵੈਸੇ ਹੋ ਜਾਂਦੇ ਨੇ, ਲੇਕਿਨ ਇਹ ਏਅਰਬੀਐਨਬੀ ਮਿਲ ਜਾਂਦੇ ਨੇ। ਬਾਕੀ ਆ ਵੇਖੋ ਗੱਡੀ ਵਾਲਿਆਂ ਦਾ ਵਾ, ਅਤੇ ਕਿੱਡਾ ਵੱਡਾ ਇਹਨਾਂ ਨਾਲ ਮੈਨੂੰ ਲੱਗਦਾ 3-4 ਬੰਦਿਆਂ ਦੇ ਰਹਿਣ ਵਾਲਾ ਵਾ। ਨਾਲ ਇਹਨਾਂ ਦੇ ਕੁੱਤਾ ਕੱਤਾ ਤਾਂ ਹੁੰਦਾ ਹੀ ਹੈ। ਅਤੇ ਉਹ ਸਾਰੇ ਉਹ ਘਰ ਨੇ ਇਹ ਵਾਲੇ। ਬਿਲਕੁਲ ਮੇਰੇ ਇਸੇ ਸਾਈਡ 'ਤੇ ਅੱਗੇ ਜਿਹੜਾ ਕੈਸਲ ਆ ਉਹ ਵੀ ਹੈ। ਛੋਟੇ ਛੋਟੇ ਉਹ ਹੱਟ ਬਣੇ ਆ। ਉਹ ਸਾਡਾ ਬੰਦਾ ਇੱਕ ਬੈਠਾ ਇੰਜੋਏ ਕਰਨ ਡਿਆ। ਇਹ ਹੈ। ਸੋ ਅਸੀਂ ਰਾਤੀ ਇੱਥੇ ਪਾਰਕ ਕੀਤਾ ਸੀ ਆਪਣਾ ਕੈਰੇਵਾਨ, ਅਤੇ ਨਹਾ ਨੂੰ ਲਿਆ। ਹੁਣ ਸਾਡੇ ਤੋਂ ਬਿਲਕੁਲ ਘੰਟਾ ਡੇਢ ਰਹਿ ਗਿਆ ਈਡਨਬਰਾ, ਅਤੇ ਉਹਦੇ ਵੱਲ ਨੂੰ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ। ਕੁਛ ਖਾ ਪੀ ਲਈਏ, ਫਿਰ ਅੱਗੇ ਵੱਧਦੇ। ਚਾਹ ਜਿਹੜੀ ਉਹ ਬਣ ਗਈ ਹੈ, ਅਤੇ ਵੱਡੇ ਵੱਡੇ ਕੱਪ ਲੈ ਕੇ ਯਾਦਵਿੰਦਰ ਬਹਿ ਗਿਆ। ਅਤੇ ਇੱਧਰੋਂ ਕੀ ਪੱਕ ਗਿਆ,
ਇਹ ਵਗ ਗਿਆ ਚੌਲ ਵਾਹ। ਇਹ ਨਾਲ ਕੁਛ ਅੰਦਰ ਢੱਕਣ ਲਈ ਵੀ ਕੋਈ ਜੁਗਾੜ ਹੈਗਾ ਕਿ ਨਹੀਂ? ਦਹੀਂ ਦਹੀਂ ਹਾਂ ਦਹੀਂ ਅੱਛਾ ਚਿੱਟੇ ਚਨੇ ਹੈਗੇ ਸਬਜ਼ੀ ਆਉਣ ਦਿਓ ਫਿਰ, ਆਉਣ ਦਿਓ, ਚਾਹ ਨਾਲ ਪੀਨੇ। ਇਹਦੇ ਪਿਛਲੀ ਜਨਤਾ ਲਈ ਪੀਪੇ ਵਾਲੇ ਬਿਸਕੁਟ ਖੋਲ ਕੇ ਬਹਿ ਗਈ ਹੈ। ਹਾਂਜੀ ਪੀਪਾ ਦੋ ਖੋਲ ਕੇ, ਪੀਪੇ ਵਾਲੇ ਬਿਸਕੁਟ ਦੇਸੀ ਘਿਓ ਵਾਲੇ। ਅੱਲੇ ਫੜਾ ਇਧਰੋਂ 10 ਕ ਉਹ ਇੱਕ ਫੜਾਈ ਜਾਂਦਾ ਉਹਨਾਂ ਦੱਸ ਕੇ ਫੜਾ। ਹੋਰ ਜੀ ਇਸ ਜਿਸ ਬਲੇਅਰ ਕੈਸਲ ਐਂਡ ਗਾਰਡਨ ਦੇ ਪਾਰਕ ਬੈਠੀ, ਇਹ ਪਿੰਡ ਆ 750 ਸਾਲ ਪੁਰਾਣਾ ਪਿੰਡ ਆ। ਜੇ ਮੈਂ ਤੁਹਾਨੂੰ ਦੱਸਣਿਆ ਸੀ ਵੀ ਇੱਥੇ ਜਿਹੜੇ ਹੱਟ ਜੇ ਬਣੇ ਨੇ, ਕੈਰਾਵਨ ਹੋਮ ਬਣੇ ਨੇ ਇੱਥੇ, ਇਹਨਾਂ ਦੀ ਬਿਡ ਹੁੰਦੀ ਆ ਨਵੰਬਰ ਦੇ ਵਿੱਚ, ਮਤਲਬ 30,000 ਪਾਉਂਡ ਦਾ ਇਹ ਪਰਚੇਜ਼ ਕਰਦੇ ਆ ਤੇ ਮੁੜ ਕੇ 7 ਸਾਲ ਦੀ ਇੱਥੇ ਲੀਜ਼ ਵੀ ਹੋ ਜਾਂਦੀ ਹੈ। ਸੋ ਇਹਦੀ ਇਨਕਮ ਕਿੰਨੀ ਹੈ? ਇਨਕਮ ਤੇ ਮੈਨੂੰ ਲੱਗਦਾ ਵੀ 200-250 ਨੂੰ 150 ਨੂੰ 100 ਨੂੰ ਵੈਰੀ ਕਰਦਾ ਵੀ ਕਿਸ ਤਰ੍ਹਾਂ ਦਾ, ਮਤਲਬ ਟੂਰਿਸਟ ਦਾ ਪੀਕ ਕਿੰਨੀ ਕਿ ਆਉਣ ਜਾਣ ਦਾ ਕਿੰਨਾ ਵੀ ਉੱਤੇ ਵੈਰੀ ਕਰਦਾ। ਵੈਸੇ 100 ਤੋਂ $250 ਪਾਉਂਡ ਦੇ ਵਿੱਚ 24 ਘੰਟੇ ਵਾਸਤੇ ਹੁੰਦਾ ਤੇ ਏਡਾ ਸਸਤਾ ਵੀ ਨਹੀਂਗਾ। ਤੇ ਦੂਸਰੀ ਗੱਲ ਇਹ ਵੀ ਇਹਦੀ ਇਲੈਕਟ੍ਰਿਸਿਟੀ ਬਿੱਲ ਵਗੈਰਾ ਜਿਹੜੇ ਨੇ ਨਾ ਉਹ ਅਪ ਟੂ ਓਨਰ ਹੁੰਦੇ ਆ, ਇੰਸ਼ੋਰੈਂਸ ਇੱਥੇ ਸਾਰੇ ਚੱਲਦੀ ਹੈ। ਸੋ ਇਸ ਤਰ੍ਹਾਂ ਦਾ ਇੱਥੇ ਜੁਗਾੜ ਆ। ਤੇ ਇਹਦੀ ਲੋਕੇਸ਼ਨ ਜਿਹੜੀ ਜੇ ਕਿਸੇ ਨੇ ਆਉਣਾ ਹੋਵੇ ਇਹ ਹੈਗੀ ਆ PH 185TL ਸਕਾਟਲੈਂਡ। ਤੇ ਇਹਦੀ ਮੈਂ ਵੈਸੇ ਪਿੰਨ ਵੀ ਕਰ ਦਾਂਗਾ ਉੱਤੇ ਲੋਕੇਸ਼ਨ, ਜੇ ਕਿਸੇ ਰੁਕਣਾ ਹੋਵੇ ਜਾਂਦੇ ਹੋਏ ਜਦੋਂ ਤੁਸੀਂ ਈਡਨਬਰਾ ਨੂੰ ਜਾਓ ਉਸ ਪਾਸੇ ਨੂੰ। ਕੁਛ ਮੈਂ ਥੋੜ੍ਹਾ ਜਿਹਾ ਵੇਖਣ ਡਿਆ, ਮੈਂ ਵੇਖ ਲਾਂ ਵੀ ਇਹਦਾ ਬਲੇਅਰ ਅਥੋਲ ਗਾਉਂ ਆ ਦਾ, ਐਥਲ ਆ, ਹੁਣ ਪਤਾ ਨਹੀਂ ਅਥੋਲ ਕਿ ਐਥਲ ਕਹਿੰਦੇ, ਮੈਨੂੰ ਉਹ ਪ੍ਰੋਨਾਊਂਸ ਕਰਨਾ ਸਹੀ ਨਹੀਂ ਆਉਂਦਾ। ਸੋ ਬਹੁਤ ਪੁਰਾਣਾ ਤੇ ਸੋਹਣਾ ਪਿੰਡ ਆ। ਜਦੋਂ ਤੁਸੀਂ ਇੱਧਰ ਨੂੰ ਆਓ ਜ਼ਰੂਰ ਮਸਟ ਇੱਥੇ ਵਿਜ਼ਿਟ ਕਰਕੇ ਜਾਓ। ਨਾਲ ਹੀ ਕੈਸਲ ਆ ਬਲੇਅਰ ਕੈਸਲ, ਉਹ ਵੀ ਵੇਖ ਕੇ ਜਾਓ। ਸੋ ਤਿਆਰੀ ਤੁਰੀ ਕਰ ਲਈ, ਚਾਹ ਸ਼ਾਹ ਪੀ ਲਈ ਹੈ ਤੇ ਅਸੀਂ ਹੁਣ ਚੱਲਣ ਲੱਗੇ ਅੱਗੇ ਨੂੰ ਈਡਨਬਰਾ ਨੂੰ। ਚਲੋ ਜੀ, ਘੰਟੇ ਡੇਢ ਦੀ ਡਰਾਈਵ ਕਰਕੇ ਨਾ ਉੱਥੋਂ ਅਸੀਂ ਬਲੇਅਰ ਤੋਂ ਇੱਥੇ ਪਹੁੰਚ ਗਏ ਜੀ ਈਡਨਬਰਾ। ਈਡਨਬਰਾ ਦਾ ਜਿਹੜਾ ਮੇਨ ਪੁਲ ਆ ਨਾ ਉਹ ਆ ਗਿਆ ਐਂਟਰੀ ਪੁਲ, ਇਹ ਸਾਹਮਣੇ। ਅਸੀਂ ਜਿੱਥੇ ਐਂਟਰ ਕਰਨੇ ਉੱਤੇ ਉਹਦੇ ਪੁਲ ਦੇ ਉੱਤੋਂ ਦੀ ਜਾਣਾ, ਉੱਥੇ ਨਜ਼ਰ ਨਹੀਂ ਆਉਣਾ। ਮੈਂ ਕਿਹਾ ਮੈਂ ਇੱਥੋਂ ਥੋੜ੍ਹਾ ਜਿਹਾ ਇਹਨੂੰ ਰਿਕਾਰਡ ਕਰਾਂ। ਲਓ ਵੀ ਫਾਈਨਲੀ ਅਸੀਂ ਈਡਨਬਰਾ ਐਂਟਰ ਕਰ ਗਏ ਹਾਂ। ਮੈਂ ਵੀ ਅੰਗਰੇਜ਼ ਜਿਹਾ ਲੱਗਣ ਡਿਆ, ਈਡਨਬਰਾ ਕਹਿਣ ਡਿਆ। ਮੈਂ ਕਿਹਾ ਅਸੀਂ ਪੰਜਾਬੀ ਜਿਹੜਾ ਜੇ ਸਹੀ ਕਰੀਏ ਆਪਣੇ ਹਿਸਾਬ ਨਾਲ ਅਸੀਂ ਈਡਨਬਰਗ ਕਵਾਂਗੇ। ਲਓ ਵੀ ਫਾਈਨਲੀ ਈਡਨਬਰਾ ਐਂਟਰੀ ਹੋ ਗਈ ਹੈ। ਜਿਵੇਂ ਆਪਣੇ ਉਧਰਲੇ ਦੂਜੇ ਪਾਸੇ ਉਹ ਇੱਕ ਹੋਰ ਪੁਲ ਹੈ, ਜਿਵੇਂ ਮੈਨੂੰ ਲੱਗਦਾ ਵੀ ਟ੍ਰੇਨ ਦਾ ਹੈ, ਜਿਹੜੀ ਦੂਜੇ ਸ਼ਹਿਰਾਂ ਨੂੰ ਜਾਂਦੀ ਹੈ ਨਾ। ਇੱਥੇ ਸ਼ੀਸ਼ਾ ਜਿਹਾ ਲੱਗਾ, ਸਹੀ ਨਜ਼ਰ ਨਹੀਂ ਆਊਗਾ ਸ਼ਾਇਦ, ਉਹ ਸਾਹਮਣੇ। ਤੇ ਇਹ ਅਸੀਂ ਦਰਿਆ ਪਾਰ ਕਰਕੇ ਤੇ ਈਡਨਬਰਾ ਦੇ ਵਿੱਚ ਐਂਟਰ ਕਰ ਲਿਆ। ਅਸੀਂ ਹੁਣ ਸਿੱਧਾ ਸਿਟੀ ਸੈਂਟਰ ਜਾਵਾਂਗੇ। ਉੱਥੇ ਕੁਝ ਮੁੰਡੇ ਆਏ ਆ ਪਾਕਿਸਤਾਨੀ, ਕੁਝ ਇੰਡੀਅਨ, ਉਸ ਪੰਜਾਬ ਤੋਂ, ਦੋਵਾਂ ਪੰਜਾਬਾਂ ਤੋਂ ਇਕੱਠੇ ਹੋਏ ਆ ਤੇ ਉਹਨਾਂ ਨਾਲ ਮਿਲਦੇ ਆ ਰਾਤ ਨੂੰ। ਫਿਰ ਇੱਕ ਗੈਟ ਟੂਗੇਦਰ ਵੀ ਰੱਖਿਆ, ਉੱਥੇ ਵੀ ਆਪਾਂ ਜਾਣਾ। ਤੇ ਹੁਣ 2-3 ਮੁੰਡੇ ਆ ਰਹੇ ਨੇ, ਜਾਂ ਸਾਨੂੰ ਥੋੜਾ ਜਿਹਾ ਘੁਮਾ ਘੂ ਦੇਣਗੇ, ਕੁਝ ਜਗ੍ਹਾ ਵਿਖਾ ਦੇਣਗੇ। ਵੈਸੇ ਤੇ ਇਹਨਾਂ ਨੂੰ ਪਤਾ, ਲੇਕਿਨ ਉਹ ਚਲੋ ਇੱਥੇ ਰਹਿੰਦੇ ਆ, ਨਾਲੇ ਆਂਦੇ ਅਸੀਂ ਮਿਲਣਾ ਤੇ ਨਾਲੇ ਆਪਾਂ ਮਿਲ ਬਣਾ ਲਾਂਗੇ। ਲਓ ਵੀ ਅਸੀਂ ਸਿਟੀ ਸੈਂਟਰ ਦੇ ਵਿੱਚ ਪਹੁੰਚ ਗਏ ਆ। ਪਹਿਲਾਂ ਤੇ ਅਸੀਂ ਸਾਨੂੰ ਪਾਰਕਿੰਗ ਨਹੀਂ ਲੱਭਣ ਦੀ, ਬੜੀ ਔਖੀ ਹੁਣ ਪਾਰਕਿੰਗ ਲੱਭੀ ਆ। ਤੇ ਆਪਣੀ ਮੋਟਰ ਹੋਮ ਜਿਹੜੀ ਲੱਗ ਗਈ ਆ, ਤਕਰੀਬਨ ਠੀਕ ਹੀ ਆ। ਤੇ ਗੁਜ਼ਾਰਾ ਜਿਹੜਾ ਕਰ ਜੂਗੀ, ਮਾੜੀ ਜੀ ਇੱਧਰੋਂ ਲੱਗਣ ਡਿਆ ਬਾਹਰ ਹੈ, ਲੇਕਿਨ ਇੰਨੀਆਂ ਗੱਡੀਆਂ ਉਹ ਵੀ ਅੱਗੋਂ ਬਾਹਰ ਨੇ, ਕੋਈ ਚੱਕਰ ਨਹੀਂ ਹੈਗਾ। ਤਾਂ ਮੈਨੂੰ ਲੱਗਦਾ ਠੀਕ ਹੀ ਯਾਦਵਿੰਦਰ, ਹੈਲੋ, ਠੀਕ ਹੀ ਆ, ਉਹ ਇੰਨੀਆਂ ਕੋ ਵੀ ਬਾਹਰ ਨੇ। ਆ ਵੇਖ ਉਤਰ ਕੇ ਜਰਾ, ਆਹ ਵੇ ਇੰਨੀਆਂ ਕੋ ਵੀ ਬਾਹਰ ਹੀ ਹੈ। ਨਹੀਂ ਸਹੀ ਹੈ, ਪਿੱਛੋਂ ਹੀ ਪਰਫੈਕਟ ਹੈ। ਆ ਜਾਓ। ਤੇ ਇੱਧਰੋਂ ਆਪਣੇ ਮੁੰਡੇ ਨੇ, ਇਹਨਾਂ ਨੂੰ ਮਿਲ ਲਈਏ। ਆਹ ਤੇ ਆਪਣਾ ਹੀ ਬੰਦਾ ਅੱਗੇ ਨਾਲ। ਅਸਲਾਮ ਵਾਲੇਕੁਮ, ਕੀ ਹਾਲ ਚਾਲ? ਕੀ ਹਾਲ ਜੀ? ਠੀਕ ਹੋ? ਖੈਰੀਅਤ ਹੈ? ਇਹ ਗੁੱਜਰ ਸਾਹਿਬ ਨੇ। ਗੁੱਜਰ ਸਾਹਿਬ ਮੇਰੇ ਜਿਹੜੇ ਪੂਰੇ ਜੀ ਗੁੱਜਰ ਸਾਹਿਬ ਸਾਡੇ ਤੁਸੀਂ ਕਿੱਥੋਂ ਹੋ ਵੈਸੇ? ਫੈਸਲਾਬਾਦ 112 ਰਾਮਦਵਾਲੀ ਤੋਂ। ਗੁਆਂਢੀ ਆਪਣੇ। ਇਹਦੇ 'ਚ ਦੱਸਣਾ ਨਾ, ਮੈਨੂੰ ਤਾਂ ਪਤਾ ਨਾ। ਤੇ ਗੁੱਜਰ ਸਾਹਿਬ ਤੁਸੀਂ? ਅਸੀਂ ਸਮੁੰਦਰੀ ਤੋਂ ਚੱਕ ਨੰਬਰ 217 ਗਾਹਪੇ। ਗਾਹਪੇ ਤੁਸੀਂ ਛੋਟੇ? ਅਸੀਂ ਫੈਸਲਾਬਾਦ ਗੁਲਾਮ ਅਹਿਮਦਾਬਾਦ। ਗੁਲਾਮਾਬਾਦ।
ਲਾ ਵੀ ਇਹ ਸਾਰੇ ਮੇਰੇ ਪਿੰਡ ਹੀ ਆ। ਮੈਂ ਪੁੱਛ ਲਿਆ ਜੀ ਉਹਨਾਂ ਨੂੰ। ਹਾਂ ਗਵਾਂਢ ਹੀ ਆ ਸਾਰੇ। ਮੈਂ ਤਾਂ ਪਹਿਲਾਂ ਪੁੱਛ ਲਿਆ ਸੀਗਾ ਵੀ ਕਿਤੇ ਮੈਂ ਕਿ ਕਾਫੀ ਬਿਜ਼ੀ ਏਰੀਆ ਵਾ ਆਹ ਜਿਹੜਾ। ਹਾਂਜੀ ਬੜਾ ਖੂਬਸੂਰਤ ਹੈ, ਕਾਫੀ ਬਿਜ਼ੀ ਤੇ ਆਊਟਸਕਟ ਕਿਸ ਤਰ੍ਹਾਂ ਦਾ? ਉਹ ਬਹੁਤ ਕੰਟਰੀ ਸਾਈਡ ਜ਼ਿਆਦਾ ਵਾ ਤੇ ਜਦੋਂ ਵੈਦਰ ਅੱਛਾ ਹੋਵੇ ਬਹੁਤ ਇੰਜੋਏ ਕਰੀਦਾ। ਇੰਨਾ ਬਿਜ਼ੀ ਨਹੀਂ ਹੈ ਲੇਕਿਨ ਬਹੁਤ ਬਿਊਟੀਫੁਲ ਹੈ, ਸੀਨਰੀਜ਼ ਬਹੁਤ ਅੱਛੀਆਂ ਵਾ। ਤੇ ਕਿੰਨੇ ਸਾਲ ਹੋ ਗਏ ਆ? ਮੈਨੂੰ 5 ਸਾਲ ਹੋ ਗਏ ਜੀ। ਤੇ ਇੱਥੇ ਕਿਵੇਂ ਕੰਮ ਕਰਦਾ? ਸਭ ਕੁਝ ਮਾਸ਼ਾਅੱਲਾ ਠੀਕ ਹੈ ਜੀ, ਅੱਛੀ ਜੌਬ ਹੈ। ਸਟੂਡੈਂਟ ਆਇਆ ਸੀ ਤੇ ਫਿਰ ਹੁਣ ਵਰਕ ਵੀਜ਼ੇ ਤੇ। ਕਾਹਦੀ ਜੌਬ ਕਾਹਦੀਆਂ ਕਰਦੇ ਜੀ? ਜੌਬ ਪਹਿਲੇ 2 ਸਾਲ ਡੋਮਿਨੋਜ਼ ਕੀਤਾ, ਹੁਣ ਕੰਸਟਰਕਸ਼ਨ ਕੰਪਨੀ ਦੀ ਜੌਬ ਜੀ। 1.5 ਸਾਲ ਹੋ ਗਿਆ ਤੇ ਵਰਕ ਵੀਜ਼ੇ ਤੇ। ਹਾਂਜੀ ਚਲੋ ਹੁਣ ਕਿਹੜੀ ਸ਼ਹਿਰ ਇੱਥੇ ਵੇਖਣ ਵਾਲੀ ਘੁੰਮਣ ਵਾਲੀ ਸ਼ਹਿਰ ਦੇ ਵਿੱਚ? ਸਭ ਤੋਂ ਪਹਿਲੇ ਤੁਹਾਨੂੰ ਕਾਰਟਨ ਹਿੱਲ ਦਿਖਾਵਾਂਗੇ ਜਿੱਥੇ ਮੂਵੀਜ਼ ਵਗੈਰਾ ਸ਼ੂਟ ਹੁੰਦੀਆਂ। ਉਸ ਤੋਂ ਬਾਅਦ ਕੈਸਲ ਦਿਖਾਵਾਂਗੇ ਤੁਹਾਨੂੰ, ਵਿਕਟੋਰੀਆ ਸਟਰੀਟ ਹੈ, ਹੋਰ ਬਾਕੀ ਫਿਰ ਨਾਲ ਆਊਟਸਕਟਸ ਜਿਹੜੀਆਂ ਉਹ ਤੁਹਾਨੂੰ ਦਿਖਾਵਾਂਗੇ ਇਨਸ਼ਾਅੱਲਾ। ਚਲੋ ਮੈਂ ਨਾਲ ਦੇ ਜੀ ਉਹਨਾਂ ਨੂੰ ਮਿਲਾਵਾਂ ਤੁਹਾਨੂੰ। ਅਸੀਂ ਜੀ ਘੁੰਮਣਾ ਸ਼ੁਰੂ ਕਰ ਦਿੱਤਾ ਈਡਨ ਬਰਾ ਦੀਆਂ ਸੋਹਣੀਆਂ ਖੂਬਸੂਰਤ ਗਲੀਆਂ 'ਚ। ਜਿੱਥੇ ਅਸੀਂ ਜਾਣਦੇ ਨੂੰ ਪ੍ਰਿੰਸੈਸ ਸਟਰੀਟ ਆਂਦੇ ਆ, ਮਤਲਬ ਮੇਨ ਸਟਰੀਟ ਸਮਝੀ ਜਾਂਦੀ ਹੈ। ਇੱਥੇ ਵੀ ਬਿਗ ਬੱਸ ਜਿਹੜੀ ਚੱਲਦੀ ਹੈ। ਤੇ ਦੂਸਰੀ ਗੱਲ ਇਹ ਆ ਵੀ ਇਹ ਸ਼ਹਿਰ ਜਿਹੜਾ ਇਹਨੂੰ ਮਸ਼ਹੂਰ ਹੈ ਗਲੀਆਂ ਆਪਣੀਆਂ ਦੋ ਸੋਹਣੇ ਕੈਸਲਾਂ ਤੋਂ, ਇੱਥੋਂ ਦੇ ਵੈਦਰ ਤੋਂ। ਮਤਲਬ ਇਹ ਦਾਰੁਲ ਹੁਕੂਮਤ ਆ ਇਸ ਸਕਾਟਲੈਂਡ ਦਾ। ਜੇ ਆਪਾਂ ਕਹੀਏ ਕੈਪੀਟਲ ਆ ਸਕਾਟਲੈਂਡ ਦਾ। ਤੇ 5.5 ਮਿਲੀਅਨ ਦੇ ਕੋਲ ਇਹਦੀ ਆਬਾਦੀ ਆ। ਜੇ ਪਾਕਿਸਤਾਨੀ ਤੇ ਇੰਡੀਅਨਸ ਦੀ ਗੱਲ ਕਰਦੇ ਹਾਂ ਤੇ IT ਦੇ ਰਿਲੇਟਡ ਡਾਕਟਰਸ, ਫਿਰ ਸਟੂਡੈਂਟਸ ਦੀ ਬੜੀ ਵੱਡੀ ਤਾਦਾਦ ਆ ਇਹਦੇ ਵਿੱਚ ਈਡਨ ਬਰਾ ਦੇ ਵਿੱਚ। ਜੇ ਕੰਪੈਰੀਟਿਵਲੀ ਵੇਖੀਏ ਲੰਡਨ ਜਾਂ ਬਰਮਿੰਗਮ ਜਾਂ ਮੇਨ UK ਜਾਂ ਇੱਧਰ ਦਾ ਫਰਕ ਆ। ਇੱਥੇ ਫੀਸਾਂ ਨੇ ਯੂਨੀਵਰਸਿਟੀ ਦੀਆਂ ਉਹ ਵੀ ਆਂਦੇ ਵੀ ਬਹੁਤ ਘੱਟ ਆ। ਕਿਉਂ ਜੀ ਇਸ ਤਰ੍ਹਾਂ ਹੀ ਆ? ਯੂਨੀਵਰਸਿਟੀ ਦੀਆਂ ਫੀਸਾਂ ਦੇ ਹੈ ਹੀ ਨਹੀਂ ਕਿ ਘੱਟ ਆ? ਨਹੀਂ ਇੱਥੇ ਘੱਟ ਜੇ ਐਜ਼ ਕੰਪੇਅਰ ਟੂ ਇੰਗਲੈਂਡ ਦੀ ਸਾਈਡ ਜਿਹੜੀ ਫੀਸਿਸ ਘੱਟ ਨੇ, ਸਟੂਡੈਂਟ ਰੇਸ਼ੋ ਵੀ ਘੱਟ ਹੈ ਤੇ ਲਾਈਫ ਸਟਾਈਲ ਬਹੁਤ ਅੱਛਾ ਜੀ। ਅੱਛਾ ਉਹ ਸਾਹਮਣੇ ਕੈਸਲ ਹੈ ਜੀ? ਇਸ ਸਾਈਡ ਹੈ ਰਾਈਟ ਸਾਈਡ। ਉਹ ਕਿਹੜੀ ਉਹ ਕਾਹਦੀ ਬਿਲਡਿੰਗ? ਉਹ ਹੋਰ ਬਿਲਡਿੰਗ ਹੈ ਹੋਟਲ। ਅੱਛਾ ਉਹ ਕੈਸਲ ਹੈ ਉੱਤੇ ਰਾਈਟ ਸਾਈਡ ਤੇ ਕੈਸਲ ਜੀ ਟੌਪ। ਉਹ ਟੌਪ ਤੇ। ਇੱਧਰ ਕੀ ਨਹੀਂ ਜਾਣਾ ਇੱਧਰ ਦੀ? ਤੇ ਇੱਧਰ ਸੀ ਅਸੀਂ ਪਹਿਲਾਂ ਉਹ ਬੰਦੇ ਜਿਹੜੇ ਵੇਟ ਪਹਿਲਾਂ ਉਹਨਾਂ ਨੂੰ ਲੈ ਆਈ। ਪਹਿਲਾਂ ਉਧਰ ਹੋਰ ਪਹਿਲੇ ਕੁਝ ਹੋਰ ਦੋਸਤ ਆਏ ਮਿਲਣ ਵਾਸਤੇ, ਅਸੀਂ ਉਹਨਾਂ ਨੂੰ ਮਿਲ ਲਈਏ ਕਿਉਂਕਿ ਇੱਥੇ ਪਾਰਕਿੰਗ ਦਾ ਬੜੇ ਇਸ਼ੂਜ਼ ਹੁੰਦੇ, ਪਾਰਕਿੰਗ ਮਿਲਦੀ ਨਹੀਂ। ਉਹਨਾਂ ਨੇ ਦੂਰ ਪਾਰਕ ਕੀਤੀ ਹੈ। ਉਹਨਾਂ ਨੂੰ ਮਿਲ ਕੇ ਗੱਪਸ਼ਪ ਲਾ ਕੇ ਤੇ ਫਿਰ ਆਪਾਂ ਕੈਸਲ ਵਾਲੀਆਂ ਹੋਰ ਬਹੁਤ ਸਾਰੀਆਂ ਸੋਹਣੀਆਂ ਤੇ ਮੈਂ ਕਹਿੰਦਾ ਵੀ ਵੇਖਣ ਵਾਲੀਆਂ ਥਾਵਾਂ ਨੇ ਸਾਰੀਆਂ ਤੁਹਾਨੂੰ ਵਿਖਾਉਂਦੇ ਆ ਅੱਜ ਦੇ ਇਸ ਵਲੌਗ ਦੇ ਵਿੱਚ। ਵਲੌਗ ਥੋੜ੍ਹਾ ਜਿਹਾ ਲੰਬਾ ਹੋਊਗਾ ਲੇਕਿਨ ਸੋਹਣਾ ਪੂਰਾ ਹੋਊਗਾ, ਖੂਬਸੂਰਤ ਪੂਰਾ ਹੋਊਗਾ। ਵੀਡੀਓਜ਼ ਤੁਹਾਨੂੰ ਐਂ ਲੱਗਣਗੇ ਜਿਵੇਂ ਤੁਸੀਂ ਕੋਈ 3D ਫਿਲਮ ਵੇਖਣ ਡਏ ਜੇ, ਕੋਈ ਇਸ ਤਰ੍ਹਾਂ ਦੀ ਐਨੀਮੇਟਡ ਚੀਜ਼ਾਂ ਬਣੀਆਂ। ਸੋ ਇੱਦਾਂ ਸੋਹਣਾ ਤੇ ਵਧੀਆ ਇੱਥੋਂ ਦਾ ਸਾਰਾ ਇਨਫਰਾਸਟ੍ਰਕਚਰ ਹੈ। ਕਿਤੇ ਮਿੱਟੀ ਨਹੀਂ ਹੈ, ਸਾਫ ਸਫਾਈ, ਵੈਦਰ ਵਧੀਆ ਹੁੰਦਾ। ਹਵਾਵਾਂ ਜਿਹੜੀਆਂ ਉਹ ਬਹੁਤ ਤੇਜ਼ ਚੱਲਦੀਆਂ। ਆ ਵੇਖੋ ਜੇ ਟੂਰਿਸਟਾਂ ਦੀ ਗੱਲ ਕਰਾਂ ਵੀ ਟੂਰਿਸਟ ਦੀ ਤਾਦਾਦ ਬਹੁਤ ਵੱਡੀ ਹੈ। ਤੇ ਜਿਹੜੀ ਪਬਲਿਕ ਟਰਾਂਸਪੋਰਟ ਹੈ ਨਾ, ਪਬਲਿਕ ਟਰਾਂਸਪੋਰਟ ਬਹੁਤ ਆ। ਟਰੈਮਾਂ, ਲੋਕਲ ਬੱਸਾਂ, ਇਹ ਸਾਰਾ ਕੁਝ A ਕਲਾਸ ਹੈ। ਇੱਥੇ ਕੋਈ ਫੈਸਟੀਵਲ ਮੈਨੂੰ ਮੁੰਡਾ ਦੱਸਦਾ ਚੱਲਦਾ, ਡਮਰਾ ਫੈਸਟੀਵਲ। ਤੇ ਜਿਵੇਂ ਪਿਛਲੇ ਵਲੌਗ 'ਚ ਵੇਖਿਆ ਸੀ, ਇਹ ਇਹਨਾਂ ਦਾ ਟ੍ਰੈਡੀਸ਼ਨਲ ਡਰੈਸ ਆ ਜਿਹੜਾ ਕੁੜੀ ਨੇ ਪਾਇਆ। ਤੇ ਬਲੈਕ ਪਾਈਪ ਇਹਨੂੰ ਸਾਦੇ ਉਹ ਵਜਾਉਂਦੇ ਆ। ਤੇ ਉਹ ਡਰੈਸ ਤੇ ਪਿਛਲੀ ਵੀਡੀਓ ਮੈਂ ਪਾਈ ਸੀ ਵੀ ਡਰੈਸ ਇਹਨਾਂ ਦਾ ਕੀ ਹੁੰਦਾ ਵਾ। ਇਹ ਫੈਸਟੀਵਲ ਜਿਹੜਾ ਚੱਲਦਾ ਜੀ, ਇਹ ਡਮਰਾ ਫੈਸਟੀਵਲ ਕੀ ਹੈ? ਇਹ ਪੂਰੀ ਦੁਨੀਆ ਤੋਂ ਜੀ ਤਕਰੀਬਨ ਯੂਰਪ ਪੂਰਾ ਤੇ ਬਾਕੀ ਸਾਰੀ ਕੰਟਰੀਜ਼ ਤੋਂ ਵੀ ਲੋਕ ਆ ਕੇ ਇੱਥੇ ਆਪਣੀ ਕੰਟਰੀਜ਼ ਦਾ ਕਲਚਰ ਰਿਪਰੈਜ਼ੈਂਟ ਕਰਦੇ ਆ। ਇੱਕ ਪੂਰੇ ਮੰਥਲੀ ਚੱਲਦਾ, 15 ਜੁਲਾਈ ਤੋਂ 15 ਅਗਸਤ ਤੱਕ ਚੱਲਦਾ ਹੈ। ਮੇਨ ਪ੍ਰਿੰਸੈਸ ਸਟਰੀਟ ਜਿਹੜੀ ਇੱਥੇ ਚੱਲ ਜਾਂਦੀ, ਉੱਪਰ 3-4 ਸਟਰੀਟਸ ਉੱਪਰ ਨੇ ਤੇ ਇੱਥੇ ਹਰ ਕੰਟਰੀਜ਼ ਤੋਂ ਲੋਕ ਆ ਕੇ ਆਪਣਾ ਜਿਹੜਾ ਵਾ ਉਹ ਕਲਚਰ ਰਿਪਰੈਜ਼ੈਂਟ ਕਰਕੇ ਇਹ ਸਾਰਾ ਫੈਸਟੀਵਲ ਹੁੰਦਾ, ਪੂਰਾ 1 ਮਹੀਨਾ ਚੱਲਦਾ। ਤੇ ਟੂਰਿਸਟ ਬਹੁਤ ਹੈ, ਮੈਂ ਵੇਖਣ ਟੂਰਿਸਟ ਬਹੁਤ ਜ਼ਿਆਦਾ ਹੁੰਦਾ। ਤੇ ਇਹਦੇ 'ਚ ਇੱਥੇ 3-4 ਜਿਹੜੀਆਂ ਫਿਲਮਾਂ ਨੇ ਉਹ ਵੀ ਬਣੀਆਂ, ਜਿਹੜੀਆਂ ਤੁਸੀਂ ਵੇਖੀਆਂ ਹੋਣੀਆਂ। ਹਾਨੀਆ ਅਮਰ ਤੇ ਦਲਜੀਤ ਦੋਸਾਂਝ ਦੀ ਫਿਲਮ ਆਈ ਹੈ, ਉਹ ਵੀ ਇੱਥੇ ਬਣੀ ਹੈ। ਤੇ ਉਸ ਤੋਂ ਬਾਅਦ ਸਰਦਾਰ ਜੀ 3 ਅਕਸ਼ੇ ਕੁਮਾਰ ਦੀ, ਉਹ ਜਿਹਦੇ 'ਚ ਬਣਿਆ ਕਿ ਅਜੇ ਦੀ ਹੈ ਕਿ ਅਕਸ਼ੇ ਕੁਮਾਰ ਦੀ? ਅਜੇ ਦੀ, ਜਿਹਦੇ 'ਚ ਸਰਦਾਰ ਬਣਿਆ, ਉਹ ਵੀ ਇਸ ਸ਼ਹਿਰ ਦੇ ਵਿੱਚ ਹੋਈ ਆ। ਉਹ ਕੈਸਲ ਵੀ ਵੇਖਣ ਜਾਵਾਂਗੇ ਜਿੱਥੇ ਦਲਜੀਤ ਦੋਸਾਂਝ ਦੀ ਫਿਲਮ ਸ਼ੂਟ ਹੋਈ ਆ। ਆਹ ਜਿਹੜਾ ਮੋਨੂਮੈਂਟ ਆ, ਇਹ ਵੀ ਜਿਹੜੀ ਦਲਜੀਤ ਦੀ ਫਿਲਮ ਹੈ ਉਹਦੇ 'ਚ ਇਹਦੀ ਫੁਟੇਜ ਆਈ। ਇਹਦਾ ਨਾਂ ਕੀ ਹੈ ਜੀ? ਐਡਨਬਰਾ ਮੋਨੂਮੈਂਟ। ਇਹ ਐਡਨਬਰਾ ਮੋਨੂਮੈਂਟ ਹੈ। ਸੋ ਇਹਦੀ ਐਡਨਬਰਾ ਮੋਨੂਮੈਂਟ ਦੀ ਮੈਂ ਕੋਸ਼ਿਸ਼ ਕਰਦਾ ਵੀ ਡਰੋਨ ਫੁਟੇਜ ਵੀ ਤੁਹਾਨੂੰ ਜ਼ਰੂਰ ਵਿਖਾਵਾਂ ਜੀ, ਉੱਤੋਂ ਕਿਵੇਂ ਦਾ ਲੱਗਦਾ ਬਰਡ ਵੀ।
ਕੋਈ ਚੀਜ਼ ਵੀ, ਕੋਈ ਗਲੀ, ਕੋਈ ਬਾਜ਼ਾਰ ਮੈਨੂੰ ਲੱਗਦਾ ਐਸਾ ਨਹੀਂ ਵੀ ਜਿਹੜਾ ਸ਼ੂਟ ਕਰਨ ਵਾਲਾ ਨਹੀਂ ਤੇ ਜਿਹੜਾ ਇਸ ਵਲੌਗ 'ਚ ਨਾ ਪਾਇਆ ਜਾਵੇ। ਜੇ ਸਾਰੇ ਸ਼ੂਟ ਕਰਨ ਲੱਗਾ ਮੈਨੂੰ ਲੱਗਦਾ ਵਲੌਗ ਆਪਣਾ 3 ਘੰਟੇ ਦਾ ਹੋ ਜਾਣਾ। ਸੋ ਆ ਜਿਹੜਾ ਬਾਲਮੋਰੋ ਹੋਟਲ ਹੈ, ਇੱਥੇ ਹੁਣੇ ਮੈਂ ਤਸਵੀਰ ਖਿਚਾਈ ਹੈ ਐਨਕ ਲਾ ਕੇ, ਗੁਰਵਿੰਦਰ ਦੀ ਐਨਕ ਲੈ ਕੇ ਨਾ, ਆਪਣੀ ਮੇਰੀ ਬੈਗ 'ਚ ਪਈ ਹੈ। ਤੇ ਇੱਥੇ ਤਸਵੀਰ ਇਸ ਤੋਂ ਖਿਚਾਈ ਹੈ ਵੀ ਸਾਡਾ ਹਰ ਦਿਲ ਅਜ਼ੀਜ਼ ਤੇ ਸਾਡਾ ਪੰਜਾਬ ਦਾ ਮਾਨ ਦਲਜੀਤ ਦੋਸਾਂਝ, ਉਹਨੇ ਉੱਥੇ ਫੋਟੋ ਖਿਚਾਈ ਸੀ। ਉਹ ਸਾਹਮਣੇ ਖਲੋ ਕੇ ਉਹਦੇ ਨਾਲ, ਤੇ ਸੇਮ ਸਟਾਈਲ ਤੁਹਾਡੇ ਭਰਾ ਨੇ ਮਾਰਿਆ, ਤੇ ਉਹ ਮੈਂ ਫੋਟੋ ਵਿੱਚ ਲਾਉਣਾ ਵੀ ਹੈ। ਸੋ ਇਸ ਵਾਸਤੇ ਦੀ ਬਾਲਮੋਰੋ ਨਹੀਂ, ਬਾਲਮੋਰਲ ਜਿਹੜਾ ਹੋਟਲ ਹੈ ਉਹ ਆ ਹੈ। ਪ੍ਰਿੰਸੈਸ ਸਟਰੀਟ ਤੋਂ ਉੱਤੇ ਆ ਕੇ ਮੈਂ ਟੌਪ ਤੇ ਫਿਰਦਾ, ਜਿੱਥੇ ਹਾਨੀਆ ਅਮਰ ਤੇ ਦਲਜੀਤ ਦੋਸਾਂਝ ਦਾ ਗਾਣਾ ਸ਼ੂਟ ਹੋਇਆ ਸੀ, ਜਿਹੜੀ ਪਿੱਛੇ ਜੇ ਫਿਲਮ ਆਈ ਸੀ ਉਹਦੇ ਵਿੱਚ। ਤੇ ਇਹ ਉਹ ਮੋਨੂਮੈਂਟ ਉੱਤੇ ਹੈ ਪ੍ਰਿੰਸੈਸ ਸਟਰੀਟ ਦੇ, ਇੱਥੋਂ ਸਾਰਾ ਸ਼ਹਿਰ ਨਜ਼ਰ ਆਉਂਦਾ। ਤੇ ਉਹ ਕੈਸਲ ਆ ਜਿੱਥੇ ਆਪਾਂ ਜਾਣਾ, ਉੱਥੇ ਵੀ ਫਿਲਮ ਸ਼ੂਟ ਹੋਈ ਸੀ। ਇੱਥੇ ਫਿਲਮਾਂ ਦੇ 3-4 ਜਿਵੇਂ ਤੁਹਾਨੂੰ ਦੱਸਿਆ ਸ਼ੂਟ ਹੋਈਆਂ, ਲੇਕਿਨ ਸਾਨੂੰ ਬਹੁਤਾ ਜਿਹੜਾ ਪੰਜਾਬੀਆਂ ਵਾਲੀ ਦਲਜੀਤ ਦੋਸਾਂਝ ਦਾ। ਤੇ ਇੱਧਰੋਂ ਸਾਰਾ ਸ਼ਹਿਰ ਜਿਹੜਾ ਨਜ਼ਰ ਆਉਂਦਾ, ਇੱਧਰੋਂ ਵੀ ਉੱਧਰੋਂ ਵੀ, ਮਤਲਬ ਵੀ ਟੌਪ ਹਾਈਟ ਤੇ ਬਣਾਈ ਆ ਜਗ੍ਹਾ। ਤੇ ਆਪਾਂ ਕੈਸਲ ਵੀ ਜਾਣਾ, ਘੁੰਮਣਾ ਸਾਰੇ। ਮੈਂ ਤੁਹਾਨੂੰ ਆਲ ਦਾ ਵਾਲ ਵਹਾਵਾਂ ਕਿ ਕਿਸ ਤਰ੍ਹਾਂ ਦਾ। ਇਹ ਆ ਸਾਰਾ ਸ਼ਹਿਰ ਹੈ ਇਸ ਪਾਸੇ। अस्सलाम वालेकुम जी सर, की हाल है? ठीक हो? खैरियत? अस्सलाम वालेकुम। और जी ठीक हो? अस्सलाम वालेकुम। की हाल है? ठीक हो? खैरियत है? कित्थों तुसी किहड़े शहर तो? मैं जी पाकिस्तान तो हाफजाबाद तो। अच्छा, बड़ा मशहूर गवांड हो बड़े च मुख्तारा। हाँ मुख्तारिया गल वध गई। हाँ ਅੱਜ ਗੱਲ ਉਹ ਤੁਸੀਂ ਹੋ? ਕਿ ਪਾਕਿਸਤਾਨ ਤੋਂ ਸਾਡੇ ਕੋਲ ਮਹਿਮਾਨ ਆਏ ਆ। ਅੱਛਾ, ਅੱਛਾ। ਅਸੀਂ ਅੱਜ ਐਡਮਰਾ ਫਰਾਉਣ ਆਏ ਸੀ ਤੇ ਤੁਹਾਨੂੰ ਵੀ ਅਸੀਂ ਵੈਲਕਮ ਕਰਦੇ ਹਾਂ। ਹਾਂਜੀ ਕਾਮਰ ਸਾਹਿਬ, ਮੁਖਤਾਰਿਆ ਗੱਲ ਵਧੀਆ ਕਿ ਨਹੀਂ? ਗੱਲ ਵਧ ਗਈ। ਇੱਕ ਬਹੁਤ ਮਸ਼ਹੂਰ ਡਾਇਲੋਗ ਹੋਇਆ ਸੀ ਆਪਣੇ ਪਿੱਛੇ ਜੇ ਪਾਕਿਸਤਾਨ, ਤੇ ਉਹ ਜਿੱਤੇ ਡਾਇਲੋਗ ਮਸ਼ਹੂਰ ਹੋਇਆ ਸੀ ਉਹ ਬੰਦੇ ਨੂੰ ਮਿਲਾਉਣਾ ਮੈਂ। ਤੁਸੀਂ ਸੁਣਿਆ ਹੋਣਾ, ਮੁਖਤਾਰਿਆ ਗੱਲ ਵੱਧ ਗਈ। ਲੈ ਵੀ ਮੁਖਤਾਰਿਆ ਕੀ ਹਾਲ? ਗੱਲ ਵੱਧ ਗਈ ਕਿ ਨਹੀਂ? ਗੱਲ ਵਧ ਗਈ ਸਰ, ਤੁਸੀਂ ਅੱਜ ਵਧ ਗਈ ਹੈ ਤੁਸੀਂ ਵਾਕਈ ਮੁਖਤਾਰੇ ਹੋ? ਜੀ, ਵਾਕਈ ਮੁਖਤਾਰਾ। ਇਹ ਜਿਹੜੇ ਚੰਦ ਸਾਹਿਬ ਨੇ, ਨਦੀਮ ਅਫਜ਼ਲ ਚੰਦ ਸਾਹਿਬ ਬੜੇ ਅੱਛੇ ਆਦਮੀ ਨੇ, ਬਹੁਤ ਨਫੀਸ ਆਦਮੀ ਨੇ। ਅਸੀਂ ਪਾਕਿਸਤਾਨ ਪੰਜਾਬ 'ਚ ਲਾਹੌਰ ਹਰ ਸਾਲ ਪੰਜਾਬੀਆਂ ਦਾ ਇਕੱਠ ਕਰੀਦਾ, ਕਾਨਫਰੰਸ ਕਰਵਾਈ ਦੀ। ਨਦੀਮ ਸਾਹਿਬ ਆਏ ਤੇ ਇਸ ਵਾਰੀ ਉਹਨਾਂ ਨੂੰ ਸੱਦਿਆ ਸੀ, ਪਿਛਲੀ ਵਾਰੀ ਵੀ ਸੱਦਿਆ ਸੀ। ਹੁੰਦੇ ਹੁੰਦੇ ਆ ਤੇ ਬੜੇ ਅੱਛੇ। ਵਡੈਚ ਸਾਰੇ ਆਏ। ਹਾਂਜੀ ਉਹ ਸਾਰੇ ਆਏ। ਤੇ ਮੈਂ ਕੁਐਸਚਨ ਉਹਨਾਂ ਨੂੰ ਕੀਤਾ ਸੀ ਵੀ ਪੀਪਲ ਪਾਰਟੀ ਆਂਦੀ ਆ ਕਿ ਸਿੰਧ ਵੱਖਰਾ ਨਹੀਂ ਹੋ ਸਕਦਾ, ਮਰਸੂ ਤੇ ਪਰ ਪੰਜਾਬ ਵਾਰੀ ਕਿਉਂ ਆਂਦੇ ਜੀ ਵੀ ਹੋਣਾ ਚਾਹੀਦਾ? ਉਹ ਆਂਦੇ ਵੀ ਇੱਥੋਂ ਆਵਾਜ਼ਾਂ ਉੱਠਦੀਆਂ। ਮੈਂ ਕਿਹਾ ਆਵਾਜ਼ਾਂ ਦੱਬਣੀਆਂ ਕਿੰਨੇ? ਉਹ ਕਿਉਂ ਉੱਠਦੀਆਂ ਆਵਾਜ਼ਾਂ? ਸੋ ਉਹਨਾਂ ਨੇ ਉੱਤੇ ਬੜਾ ਅੱਛਾ ਜਵਾਬ ਦਿੱਤਾ ਸੀ ਚੰਦ ਸਾਹਿਬ ਨੇ। ਤੇ ਕਿਵੇਂ ਦਾ ਲੱਗਾ ਆ ਕੇ ਫਿਰ ਤੁਹਾਨੂੰ? ਬਹੁਤ ਨਾਈਸ ਪਰਸਨ ਨੇ ਚੰਦ ਸਾਹਿਬ ਜਨਾਬ, ਇਹ ਬੜਾ ਜ਼ਬਰਦਸਤ, ਕੀ ਬਾਤ ਹੈ ਜਨਾਬ। ਯੂਕੇ ਤੇ ਫਿਰ ਜਿਹੜਾ ਨਾ ਖਾਸ ਕਰ ਐਡਿਨਬਰਾ ਤੇ ਅਸੀਂ ਪਹਿਲੀ ਦਫਾ ਆਏ। ਹਾਂ, ਤੁਸੀਂ ਕਿਹੜੇ ਸ਼ਹਿਰ ਤੋਂ? ਅਸੀਂ ਲੈਂਡ ਰੋਥਸ ਚੋਂ ਆ। ਸਕੌਟਲੈਂਡ ਦਾ ਇੱਕ ਐਡਮਰਾ ਤੋਂ ਅੱਗੇ ਹੈ, ਤਕਰੀਬਨ 35 ਮਾਈਲ। ਲੈਂਡ ਰੋਥਸ ਤੋਂ ਉੱਥੋਂ ਆਏ। ਚਲ ਬਹੁਤ ਸ਼ੁਕਰੀਆ ਤੁਹਾਡਾ ਜੀ। ਜਜ਼ਾਕੱਲਾ। ਆਓ ਤੁਹਾਨੂੰ ਆਪਣੇ ਦੋਸਤਾਂ ਹੋਰ ਆਏ ਉਹਨਾਂ ਨਾਲ ਮਿਲਾਵਾਂ। ਆ ਜਾਓ। ਉੱਥੋਂ ਉੱਤੇ ਸਾਰੇ ਉੱਤੇ ਘੁੰਮਣ ਦੇ ਸਾਂ ਤੇ ਸ਼ਹਜ਼ਾਦ ਸਾਹਿਬ ਆਏ ਆ, ਆਂਦੇ ਤੇ ਇੱਧਰ ਮੁਖਤਾਰ ਸਾਹਿਬ ਆਇਆ ਵੀ ਜਿਨ੍ਹਾਂ ਨੇ ਗੱਲ ਵਧਾਤੀ ਹੈ। ਤੇ ਆਂਦੇ ਵੀ ਅਸੀਂ ਇੱਕ ਵਾਰੀ ਤੁਹਾਨੂੰ ਅੰਦਰਲਾ ਘੁਮਾ ਕੇ ਲਿਆਉਣਾ। ਤੇ ਮੈਂ ਕਿਹਾ ਜੀ ਆਏ ਐਡੀ ਦੂਰੋਂ ਤੇ ਆਪਾਂ ਇੱਕ ਵਾਰੀ ਘੁੰਮ ਕੇ ਆਉਂਦੇ ਆ। ਜਿੱਥੇ ਆਪਾਂ ਘੁੰਮਣ ਦੇ ਆ, ਇਹਨਾਂ ਨਾਂ ਆ ਗ੍ਰਾਸ ਸਟਰੀਟ। ਸੋ ਹੈਰੀ ਪੋਟਰ ਸਟੋਰ ਵੀ ਜਿਹੜਾ ਅੰਦਰ ਹੈ ਮਸ਼ਹੂਰ ਹੈ, ਮਤਲਬ ਇਹ ਬੜੀ ਫੇਮਸ ਇਹਨਾਂ ਦੀ ਸਟਰੀਟ ਹੈ ਜਿੱਥੇ ਆਪਾਂ ਇਸ ਵੇਲੇ ਘੁੰਮਦੇ ਪਏ। ਤੁਹਾਨੂੰ ਲੈ ਕੇ ਚੱਲਦਾ ਮੈਂ ਹੈਰੀ ਪੋਟਰ ਸਟੋਰ ਤੇ ਵੀ। ਉੱਥੇ ਕੀ ਆ ਥੱਲੇ ਸਾਰਾ ਤੁਸੀਂ ਫੂਡ ਲੌਂਜ ਬਣੇ ਆ, ਸਮਝ ਲਓ। ਗੋਰੇ ਆ ਕੇ ਵਾਈਨ ਪੀਂਦੇ ਆ, ਬੀਅਰ ਪੀਂਦੇ ਆ, ਇੰਜੋਏ ਕਰਦੇ। ਇਹ ਕੀ ਆ? ਅਫੀਸ਼ੀਅਲ ਹੈਰੀ ਪੋਟਰ। ਅੱਛਾ, ਇਹ ਅਫੀਸ਼ੀਅਲ ਹੈਰੀ ਪੋਟਰ ਸਟੋਰ ਹੈ। ऑफिशियल लाइसेंस्ड हैरी पॉटर मर्चेंडाइजर। ये वाला लाइन बड़ी लंबी लगी है।
ਨਹੀਂ ਦੇ ਅੰਦਰ ਵੀ ਜਾਂਦੇ ਆਪਾਂ ਮਿਊਜ਼ੀਅਮ ਦੇ। ਹੁਣ ਇੰਨਾ ਟਾਈਮ ਆਪਾਂ ਜਿਹੜਾ ਨਾ ਲਾਉਣਾ ਨੀ। ਉਹ ਉੱਥੋਂ ਲੱਗ ਕੇ ਤੇ ਉਹ ਲੰਮੀ ਲਾਈਨ। ਤੇ ਐਸੇ ਸਟਰੀਟ ਤੇ ਹੁਣੇ ਥੋੜੀ ਦੇਰ ਪਹਿਲਾਂ ਜਿਹੜੀ ਵਰਨ ਧਵਨ ਦੀ ਫਿਲਮ ਬਣੀ ਆ, ਉਹ ਸਾਤ ਸਮੁੰਦਰ ਪਾਰ ਵਾਲਾ ਗਾਣਾ, ਉਹ ਵੀ ਇੱਥੇ ਸ਼ੂਟ ਹੋਇਆ। ਜੈਕੀ ਚੈਨ ਹੋਣੀ, ਉਹ ਸੌਰੀ ਚਿੰਕੀ ਪਾਂਡੇ ਨਹੀਂ, ਮੈਂ ਜੈਕੀ ਚੈਨ ਕਹਿਤਾ। ਉਹ ਨਾਂ ਲਾਗੇ ਲਾਗੇ ਲੱਗਦੇ ਨਾ, ਸੋ ਮੂੰਹ ਨਿਕਲ ਗਿਆ। ਤੇ ਚਿੰਕੀ ਪਾਂਡੇ ਹੋਣੀ, ਉਹਨਾਂ ਨੇ ਇੱਥੇ ਫਿਲਮ ਸ਼ੂਟ ਕੀਤੀ ਹੈ ਇਸ ਸਟਰੀਟ ਦੇ ਵਿੱਚ। ਵਾਹਵਾ ਰਸ਼ੀ ਏਰੀਆ ਤੇ ਬਿਲਡਿੰਗਾਂ ਬਹੁਤ ਖੂਬਸੂਰਤ ਸੋਹਣੀਆਂ, ਚਾਰ ਚਫੇਰਾ। ਜਿੰਨਾ ਤੁਸੀਂ ਚਲੋ ਝੂਠ ਮਾਰ ਲਓ ਉਨਾ ਹੀ ਸੋਹਣਾ। ਇਹਦਾ ਸ਼ਹਜ਼ਾਦ ਸਾਹਿਬ ਨੇ ਜਿਹੜੀ ਮੋਸਟ ਫੇਮਸ ਹੈ ਨਾ ਗੱਡੀ ਇੰਡੀਆ ਪੰਜਾਬ 'ਚ ਚੱਲਦੀ, ਆਪਣੇ ਤਾਂ ਹੈ ਨਹੀਂ ਡਿਫੈਂਡਰ, ਇਹ ਰੱਖੀ ਹੈ ਡਿਫੈਂਡਰ ਲੈਂਡ ਰੋਵਰ। ਇਹ ਵੈਸੇ ਇੰਡੀਅਨ ਕੰਪਨੀ ਆ ਉਹ ਲੈਂਡ ਰੋਵਰ ਨੇ, ਜੈਗੁਆਰ ਓਨ ਕਰਦੀ ਹੈ ਇਹਨੂੰ। ਅੱਛਾ। ਡਿਫੈਂਡਰ ਦਾ ਟੌਪ ਰੇਂਜ ਮਾਡਲ ਆ 130, ਇਹ 'ਚ ਤਿੰਨ ਮਾਡਲ ਆਉਂਦੇ ਆ, 90, 110 ਤੇ 130। ਆਪਣੇ ਕੋਲ ਹੈਗੀ 130। ਇਹਦੇ ਪਲੱਸ ਪੁਆਇੰਟ ਇਹਦੀ ਇਹ ਹੈਗੀ, ਇਹਦੇ ਵਿੱਚ 8 ਸੀਟਾਂ। ਅੱਛਾ, ਹਾਂਜੀ 8 ਸੀਟਰ। 8 ਸੀਟਾਂ, ਹਾਂਜੀ। ਤੇ ਕੀ ਇਹਦੀ ਇਨਵਾਇਸ ਇੱਧਰ ਦੇ ਹਿਸਾਬ ਨਾਲ ਕੀ ਕਿੰਨੇ ਪਾਉਂਡਸ 'ਚ? ਇਹ ਮੈਂ ਲਈ ਸੀਗੀ ਬ੍ਰੈਂਡ ਨਿਊ ਕਢਾਈ ਸੀਗੀ, ਹਾਂਜੀ। ਇਹ ਹੈਗੀ ਆ 1,20,000 ਪਾਉਂਡ ਦੀ ਲਈ। ਹਾਂ 1,20,000 ਪਾਉਂਡ ਦੀ। ਹਾਂਜੀ ਹਾਂ ਵੈਸੇ ਇੰਡੀਆ ਇਹਦੀ ਬਹੁਤ ਕੀਮਤ, ਇਹਦੇ ਨਾਲ ਵੀ ਜ਼ਿਆਦਾ ਵਾ। ਮਤਲਬ ਇਨਵਾਇਸ ਮੈਂ ਸੁਣਿਆ ਵਾ ਵੀ ਉਹ 5-6 ਕਰੋੜ ਦੀ ਸ਼ਾਇਦ ਇੰਡੀਅਨ ਹੈ। ਕਿੰਨੇ ਚ ਪੈ ਜਾਂਦੇ ਤੇ ਫਿਰ ਇੰਗਲੈਂਡ ਦੇ ਹਿਸਾਬ ਦੇ ਨਾਲ ਇਹ ਟੌਪ ਸਪੈਕ ਮਾਡਲ ਆ। ਤੁਸੀਂ ਆ ਜਾਓ, ਤੁਹਾਨੂੰ ਇੰਜੋਏ ਕਰਾਉਂਦੇ ਆ। ਚਲੋ ਉਹ ਮੈਂ ਚਲਾਉਣੀ ਨਹੀਂ ਲਾਇਸੈਂਸ ਮੇਰੇ ਕੋਲ ਹੈ, ਪਰ ਚਲਾਉਣੀ ਨਹੀਂ, ਕਿਉਂਕਿ ਹੱਥ ਟਿਕਣ ਲੱਗਿਆ ਦਿਹਾੜੀ ਤੋਂ ਲੱਗ ਜਾਂਦੀ ਹੈ। ਐਡੀ ਛੇਤੀ ਪਤਾ ਨਹੀਂ ਲੱਗਦਾ। ਪੰਜਾਬ ਵਾਲੇ ਸਾਰੇ ਇਕੱਠੇ ਹੋ ਗਏ ਆ। ਆਹ ਮੁੰਡਾ ਫਿਰੋਜ਼ਪੁਰ ਤੋਂ, ਕੀ ਹਾਲ ਚਾਲ ਹੈ? ਠੀਕ ਠਾਕ। ਕੀ ਨਾਂ? ਆਪਣਾ ਜਸ਼ਨ। ਆਪਣਾ ਜਸ਼ਨ ਹੈ ਕਿ ਤੇਰਾ ਨਾਂ ਜਸ਼ਨ ਹੈ? ਤੇ ਇਧਰ ਵਾਲਾ ਸਾਹਿਬ ਸਾਡੇ ਮੇਰੇ ਗਵਾਂਢੀ ਪਿੰਡ ਤੋਂ, ਤੇ ਆਹ ਘੁੰਮਣ ਸਾਹਿਬ। ਇਹ ਤੁਸੀਂ ਯਾਰ ਜੀ ਇੱਥੇ ਤਿੰਨੇ? ਹਾਂਜੀ ਆਪਾਂ ਇਕੱਠੇ ਸੀ ਕੰਮ। ਤੇਰਾ ਕੀ ਨਾਂ ਦੋਸਤਾ? ਤਸਵਰ ਗਿਆ ਤਸਵਰ ਗਿੱਲ। ਇਹ ਭਾਜੀ ਭੋਲੇ ਹਾਲ ਤੋਂ ਜੀ। ਉਹ ਮੈਨੂੰ ਪਤਾ, ਮੈਂ ਲੱਗਦਾ ਤੇ ਕੜਾ ਪਾਇਆ ਉਧਰ ਲੱਗਦਾ। ਇਹ ਮੇਰਾ ਗਵਾਂਢੀ ਪਿੰਡ ਦਾ ਗਿਆ ਆ ਮੁੰਡਾ, ਮੈਂ ਕਿਹਾ ਲੱਗਦਾ ਪੂਰਾ ਹੁਲੀਆ ਹੁਣ ਫਿਰੋਜ਼ਪੁਰ ਵਾਲਾ ਰੱਖ ਲੈਣਾ ਬੰਦਾ ਰੱਖ। ਤੇ ਆ ਮੁੰਡੇ ਨੂੰ ਮਿਲ ਗਿਆ ਤੈਨੂੰ ਆਪਾਂ? ਤੇਰਾ ਕੀ ਨਾਂ? ਆਪਣਾ ਬਚਿੱਤਰ ਸਿੰਘ ਕਿੱਥੇ ਦਾ ਤੁਸੀਂ? ਜੀਰਾ ਸ਼ਹਿਰ ਆਪਣਾ ਬਚਿੱਤਰ ਸਿੰਘ ਕਿ ਬਚਿੱਤਰ? ਬਚਿੱਤਰ ਸਿੰਘ। ਬਚਿੱਤਰ ਸਿੰਘ ਇੱਥੇ ਸਟੂਡੈਂਟ ਵੀਜ਼ੇ ਤੇ? ਹਾਂਜੀ ਤੇ ਤੂੰ ਦੋਸਤਾ ਤੁਸੀਂ ਸਟੂਡੈਂਟ ਤੇ? ਚਲੋ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਭਰਾ, ਤੁਸੀਂ ਟਾਈਮ ਕੱਢਿਆ ਨਾ। ਟਾਈਮ ਭਾਜੀ ਤੁਹਾਡੇ ਲਈ ਹੈ ਜੀ। ਅੱਛਾ ਚਲੋ ਆਓ ਫਿਰ ਅੱਗੇ ਚੱਲੀਏ। ਠੀਕ ਹੈ ਜੀ, ਸ਼ੁਕਰੀਆ। ਇਧਰ ਅਸੀਂ ਪਹੁੰਚ ਗਏ ਨੈਸ਼ਨਲ ਗੈਲਰੀ ਹੈ, ਆਹ ਸਾਹਮਣੇ ਜਿਹੜੀ ਆ। ਤੇ ਇੱਧਰ ਹੀ ਆ ਸਾਰਾ ਘੁੰਮਣਾ, ਜਿਹੜਾ ਸੈਂਟਰਲ ਲੰਡਨ ਹੈ ਤਕਰੀਬਨ ਇਹਦੇ ਆਸੇ ਪਾਸੇ ਹੀ ਹੈ। ਤੇ ਅੱਗੇ ਮੈਂ ਇੱਕ ਜਗ੍ਹਾ ਤੇ ਘੁੰਮ ਆਇਆ ਇਹਨਾਂ ਤੋਂ ਇਲਾਵਾ, ਤੇ ਬਾਕੀ ਜਗ੍ਹਾ ਆਪਾਂ ਘੁੰਮ ਕੇ ਆਉਂਦੇ ਹਾਂ। ਟੂਰਿਸਟ ਦਾ ਰਸ਼ ਵਾਹਵਾ ਸਾਰਾ। ਇੱਕ ਪਾਸੇ ਯੂਕੇ ਦਾ, ਇੱਕ ਪਾਸੇ ਸਕਾਟਲੈਂਡ ਦਾ ਝੰਡਾ ਜਿਹੜਾ ਲੱਗਾ। ਤੇ ਆਪਾਂ ਪਹਿਲਾਂ ਉਧਰ ਨੂੰ ਜਾਣਾ, ਫਿਰ ਅੱਗੇ ਵੱਧਦੇ ਹਾਂ। ਅਸੀਂ ਅੱਗੇ ਨੂੰ ਜਿਹੜਾ ਇੱਥੇ ਦਾ ਕੈਸਲ ਹੈ ਮਸ਼ਹੂਰ, ਉਹਦੇ ਵੱਲ ਨੂੰ ਜਾਣਦੇ। ਰੌਕ ਕੈਸਲ ਵੀ ਉਹਨੂੰ ਕਹਿੰਦੇ ਆ। ਤੇ ਆਹ ਬਿਲਡਿੰਗ ਜਿਹੜੀ ਮੈਨੂੰ ਲੱਗਦਾ ਸੀ ਵੀ ਇਹ ਆ, ਪਰ ਇਹ ਸਾਰੀਆਂ ਵੀ ਬਿਲਡਿੰਗ ਕੋ ਪੁਰਾਣੀ ਆ ਵੈਸੇ ਬੰਦੇ ਹੋਣ। ਤੇ ਇਹ ਵੀ ਕੋਈ ਇਹਦੀ ਵੀ ਹਿਸਟਰੀ ਹੁਣ ਜੇ ਲੱਭਣ ਲੱਗੋ ਤੇ ਸਾਰੀਆਂ ਪੁਰਾਣੀਆਂ। ਤੇ ਕਿੰਨੀਆਂ ਕੁ ਬੰਦਾ ਵੇਖੇ। ਸੋ ਤੁਹਾਨੂੰ ਕੈਸਲ ਪਹਿਲਾਂ ਲੈ ਕੇ ਜਾਣਾ, ਕੈਸਲ ਵੇਖਦੇ ਹਾਂ, ਫਿਰ ਅੱਗੇ ਜਿਹੜੀਆਂ ਜਗ੍ਹਾਵਾਂ ਤੋਂ ਲੈ ਕੇ ਜਾਊਂਗਾ ਸਾਰੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਗਾ। ਅੱਜ ਮੈਨੂੰ ਲੱਗਦਾ ਵੀ ਵਲੌਗ ਜਿਹੜਾ ਆਪਣਾ ਵਾਹਵਾ ਲੰਮਾ ਹੋਣ ਵਾਲਾ, ਕਿਉਂਕਿ ਹਲੇ ਟਾਈਮ ਜਿਹੜਾ ਵਾ 4:30 ਹੋਏ ਤੇ ਆਪਾਂ ਲਈ 10 ਵਜੇ ਤੱਕ ਦਿਨ ਡੁੱਬਣਾ, ਅਸੀਂ ਉਨੀ ਦੇਰ ਘੁੰਮਣਾ ਇੱਥੇ। ਸੋ ਸਾਰੇ ਦਾ ਸਾਰਾ ਤੁਹਾਨੂੰ ਵਿਖਾਉਣਾ ਵੀ ਕੀ ਹੈ। ਕਿਆ ਸੋਹਣਾ ਟੂਰਿਸਟ ਕਿੰਨੇ ਆ। ਆ ਜਿਵੇਂ ਸਟੈਚੂ ਹੁੰਦੀ ਹੈ, ਲੇਡੀ ਖਲੋਤੀ ਸਟੈਚੂ ਦੇ ਤੌਰ 'ਤੇ ਅੱਗੇ। ਇਹ ਜਿਹੜਾ ਨਾ ਦੀ ਸਕਾਟਿਸ਼ ਵਿਸਕੀ ਐਕਸਪੀਰੀਅੰਸ ਮੈਨੂੰ ਪਤਾ ਨਹੀਂ ਸੀ। ਮੇਰਾ ਇੱਕ ਦੋਸਤ ਆ ਦੁਬਈ ਤੋਂ, ਆਪਣਾ ਪਾਕਿਸਤਾਨੀ ਆ, ਮੈਨੂੰ ਆਂਦਾ ਵੀ ਸਕਾਟਲੈਂਡ ਗਿਆ ਤੇ ਉੱਥੋਂ ਦੀ ਇੱਕ ਲੈ ਕੇ ਆਉਣੀ। ਮੈਂ ਕਿਹਾ ਮੇਰਾ ਤੇ ਨਾ ਮੈਂ ਪੀਂਦਾ ਨਾ ਮੈਂ ਲਿਆਉਂਦਾ, ਤੇ ਹੁਣ ਕੀ ਕੀਤਾ ਜਾਵੇ। ਸੋ ਆਏ ਤੇ ਆਪਾਂ ਹੈਗੇ ਇੱਕ ਵਾਰੀ ਵੇਖ ਕੇ ਚੱਲਦੇ ਹਾਂ, ਲੈਣੀ ਤਾਂ ਕੋਈ ਨਹੀਂ, ਵੇਖ ਜਾਂਦੇ। ਐਕਸਪੀਰੀਅੰਸ ਮਤਲਬ ਵੀ ਟੇਸਟ ਕਰ ਸਕਦੇ ਤੁਸੀਂ? ਟੇਸਟ ਕਰ ਸਕਦੇ ਹਾਂ।
ਇਹ ਆ ਸਾਰਾ ਆਪਣੇ ਬੰਦੇ ਕਿੱਧਰ ਗਏ? ਜਿੱਥੋਂ ਮਿਲਦੀ ਹੈ ਅਸੀਂ ਅੰਦਰ ਵੜ ਗਏ ਹਾਂ ਵੇਖਣ ਵਾਸਤੇ ਤੇ ਆਹ ਵੇਖੋ 30 ਸਾਲ ਪੁਰਾਣੀ ਆ ਤੇ 4700 ਪਾਉਂਡ 4700 ਪਾਉਂਡ ਇਹਦੀ ਕੀਮਤ ਹੈ ਤੇ ਕਿੰਨੇ ਬਣ ਗਏ 17-18 ਲੱਖ ਰੁਪਈਆ ਪਾਕਿਸਤਾਨੀ। ਵਾਹ ਪੀਂਦੇ ਹੀ ਆ ਭਾਈ ਇਹ ਲੋਕ ਪੀਂਦੇ ਹੀ ਤਲਾਈ ਉਹਨਾਂ ਨੇ ਆਪ ਜਿਵੇਂ 18 ਸਾਲ ਪੁਰਾਣੀ ਉਹ ਵੀ 18 ਸਾਲ ਉਹ 15 ਸਾਲ ਉਹ 25 ਸਾਲ ਸਾਰਾ ਇਹਨਾਂ ਦਾ ਸਕਾਟਿਸ਼ ਇਹਨਾਂ ਦੀਆਂ ਵਿਸਕੀਆਂ ਨੇ। ਇਹ ਟੈਸਟਰ ਟੂਸਟਰ ਵੀ ਅੰਦਰ ਟਿਕਟ ਲੈ ਕੇ ਜਾਓ ਅੰਦਰ ਟਿਕਟ ਅੰਦਰ ਲੈ ਕੇ ਜਾਓ ਤੇ ਤੁਸੀਂ ਟੈਸਟ ਵੀ ਮਤਲਬ ਕਰ ਸਕਦੇ ਜੀ ਉਹਨੂੰ ਜਿਵੇਂ ਆਹ ਵੇਖੋ ਕਾਈ ਦਾਈ ਸੈਂਕੜਾ ਹਜ਼ਾਰ ਦਹਿ ਦਾ ਉਹ ਤੇਰਾ ਭਲਾ ਜੇ 20,000 ਪਾਉਂਡ ਦੀ ਵਿਸਕੀ ਦੀ ਬੋਤਲ ਉਹ ਅੱਛਾ 50 ਸਾਲ ਪੁਰਾਣੀ ਹਾਈਲੈਂਡ ਸਿੰਗਲ ਮਾਲਟ ਸਕਾਚ ਵਿਸਕੀ ਓਏ ਹੋਏ ਇੱਧਰ 13,000 ਦੀ ਆ ਇੱਧਰ 18,000 ਦੀ ਤੇਰਾ ਭਲਾ ਜੇ 20,000 ਪਾਉਂਡ ਕਿੰਨੇ ਹੋ ਗਏ 80 ਲੱਖ ਰੁਪਏ ਦੀ ਬੱਲੇ 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 ਸਕਾਟਿਸ਼ ਵਿਸਕੀ ਪਾਕਿਸਤਾਨੀ ਤਕਰੀਬਨ 80 ਲੱਖ ਰੁਪਏ ਦੀ ਓਏ ਹੋਏ 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 20,000 ਪਾਉਂਡ 50 ਸਾਲ ਪੁਰਾਣੀ ਪਾਕਿਸਤਾਨੀ 80 ਲੱਖ ਰੁਪਈਆ ਬਣ ਜਾਂਦਾ 13,500 18,000 ਓਏ ਹੋਏ 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 ਓਏ ਹੋਏ ਹੋਏ ਸਾਹਮਣੇ ਜਿਹੜਾ ਵੇਖ ਰਹੇ ਆ ਇਹ ਇੱਥੇ ਗਿਰਜਾ ਘਰ ਸੀ ਚਰਚ ਸੀ ਹੈਗਾ ਤੇ ਹੁਣ ਵੀ ਇਹਦੀ ਬਿਲਡਿੰਗ ਹੈ ਲੇਕਿਨ ਇਹਨੂੰ ਬੰਦ ਕਰ ਦਿੱਤਾ ਗਿਆ 1990 ਤੋਂ ਬਾਅਦ ਇਹਦੀ ਮੁਰੰਮਤ ਹੋਈ ਹੁਣ ਪਹਿਲਾਂ ਤਾਂ ਇੱਥੇ ਮਜ਼ਹਬੀ ਇਬਾਦਤ ਮਤਲਬ ਵੀ ਗਿਰਜਾ ਘਰ ਦੀ ਤਰ੍ਹਾਂ ਕੰਮ ਕਰਦੇ ਸੀ ਲੇਕਿਨ ਇਹਨੂੰ ਬਾਅਦ 'ਚ ਬੰਦ ਕਰ ਦਿੱਤਾ ਗਿਆ ਕਿਉਂਕਿ ਮੇਨ ਜਿਹੜਾ ਸੈਂਟਰ ਹੈ ਉਹਦੇ ਵਿੱਚ ਇਹ ਹੁਣ ਸਿਰਫ ਔਰ ਸਿਰਫ ਇੱਥੇ ਮਤਲਬ ਕੈਫੇ ਕੂਫੇ ਬਣੇ ਆ ਵਿੱਚ ਹੀ ਲੋਕ ਬਹਿੰਦੇ ਆ ਕੇ ਕੁਝ ਫਰਾਈਜ਼ ਫਿਸ਼ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਕੇ ਬਹਿ ਕੇ ਅੰਦਰ ਖਾਂਦੇ ਛੋਟਾ ਛੋਟਾ ਨਾਲ ਆ ਕੇ ਫੋਟੋ ਖਿਚਾਉਂਦੇ ਮਿਊਜ਼ਿਕ ਦੀਆਂ ਕੁਛ ਇੱਥੇ ਕਹਿ ਲਓ ਤੁਸੀਂ ਹੁੰਦੇ ਨੇ ਛੋਟੀਆਂ ਛੋਟੀਆਂ ਤਕਰੀਬਾਂ ਫੈਸਟੀਵਲ ਜਿਵੇਂ ਆਉਂਦੇ ਈਡਨਬਰਾ ਇੰਟਰਨੈਸ਼ਨਲ ਫੈਸਟੀਵਲ ਦੀ ਹੱਬ ਇੱਥੇ ਉਹ ਹੁੰਦੇ ਨੇ ਹੁਣ ਉਹ ਮਤਲਬ ਵੀ ਇਬਾਦਤ ਵਾਸਤੇ ਗਿਰਜਾਘਰ ਨਹੀਂ ਇਸਤੇਮਾਲ ਹੁੰਦਾ ਸੋ ਇਸੇ ਤਰ੍ਹਾਂ ਹੀ ਇੱਥੇ ਮੈਂ ਸੁਣਨ 'ਚ ਆਇਆ ਵੀ ਜਿਹੜੇ ਮੈਨੂੰ ਦੱਸਦੇ ਆ ਵੀ ਬਹੁਤ ਸਾਰੇ ਜਿਹੜੀਆਂ ਇਬਾਦਤ ਗਾਵਾਂ ਨੇ ਇਹਨਾਂ ਨੇ ਉਹਨਾਂ ਨੂੰ ਸੇਲ ਕਰ ਦਿੱਤਾ ਵੇਚ ਦਿੱਤਾ ਗਿਰਜਾਘਰਾਂ ਨੂੰ ਮਤਲਬ ਬਹੁਤ ਸਾਰੇ ਲੋਕ ਰੱਬ ਨੂੰ ਨਹੀਂ ਮੰਨਦੇ ਮਤਲਬ ਪਹਿਲਾਂ ਤੱਕ ਤੇ ਪਹਿਲਾਂ ਬਹੁਤ ਮਜ਼ਹਬੀ ਸਨ ਲੇਕਿਨ ਹੁਣ ਕਿਤੇ ਨਾ ਕਿਤੇ ਆ ਕੇ ਆਪਾਂ ਕਹੀਏ ਤੇ ਇਹਨਾਂ ਨੂੰ ਗਿਰਜਾਘਰਾਂ ਨੂੰ ਵੇਚਣ ਲੱਗ ਪਏ ਵੇਚਦੇ ਵੀ ਆ ਸ਼ਹਿਰ ਦੇ ਵਿੱਚ ਜਿੰਨਾ ਰਸ਼ ਨਜ਼ਰ ਆਉਂਦਾ ਨਾ ਤੇ ਟ੍ਰੈਫਿਕ ਜਿਵੇਂ ਅਸੀਂ ਆਏ ਹਾਂ ਜਦੋਂ ਘੰਟਾ ਸਾਨੂੰ ਪਾਰਕਿੰਗ ਵਾਸਤੇ ਲੱਭਾ ਤੇ ਤਕਰੀਬਨ 8500 ਦੇ ਕੋਲ ਇੱਥੇ ਟੈਕਸੀ ਹੈ ਜਿਹੜੇ ਸੈਂਟਰਲ ਲੰਡਨ ਦੇ ਸੈਂਟਰਲ ਈਡਨਬਰਾ ਦੇ ਆਲ ਦੁਆਲ ਘੁੰਮਦੀ ਆ ਤੇ ਜਿੱਥੇ ਜਿਹੜਾ ਇੱਥੇ ਦਾ ਮਸ਼ਹੂਰ ਕੈਸਲ ਆ ਰੌਕ ਕੈਸਲ ਨੂੰ ਕਹਿੰਦੇ ਆ ਚਟਾਨ ਮਤਲਬ ਆਤਸ਼ਫਸ਼ਾਂ ਤੇ ਕਹਿੰਦੇ ਬਣਿਆ ਇਸ ਕੈਸਲ ਤੋਂ ਤਕਰੀਬਨ ਸਾਰੇ ਦਾ ਸਾਰਾ ਸ਼ਹਿਰ ਜਿਹੜਾ ਦਿਸਦਾ ਇੰਗਲੈਂਡ ਤੇ ਜਦੋਂ ਹੋਈ ਆ ਇਹਨਾਂ ਦੀ ਸਕਾਟਿਸ਼ ਦੀ ਵਾਰ ਹੋਈ ਆ ਉਦੋਂ ਵੀ ਇਹਨੇ ਅਹਿਮ ਕਿਰਦਾਰ ਅਦਾ ਕੀਤਾ ਇਸ ਕੈਸਲ ਨੇ ਮਤਲਬ ਉਹਨਾਂ ਨੇ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਤੇ ਕਈ ਵਾਰ ਜਿੱਤਿਆ ਵੀ ਗਿਆ ਸੋ ਇਹਨਾਂ ਦੀ ਆਪਸੀ ਜੰਗਾਂ ਦੇ ਵਿੱਚ ਇਹਦਾ ਕਾਫੀ ਕਿਰਦਾਰ ਰਿਹਾ ਤੇ ਮਾਹਿਰ ਦੱਸਦੇ ਆ ਵੀ 3000 ਸਾਲ ਪੁਰਾਣਾ ਵਾ ਇਹ ਕੈਸਲ ਜਿਹੜਾ ਤੇ ਕੈਸਲ ਜਦੋਂ ਤੁਸੀਂ ਇੱਥੇ ਆਉਂਦੇ ਹੋ ਤੇ ਸਾਰਿਆਂ ਨਾਲ ਖੂਬਸੂਰਤ ਹੈ ਇਹਦੀ ਪਹਿਲਾਂ ਪ੍ਰੀ ਬੁਕਿੰਗ ਜਿਹੜੀ ਕਰਨੀ ਪੈਂਦੀ ਹੈ ਹੁਣ ਅਸੀਂ ਅੱਜ ਗਏ ਹਾਂ ਉੱਥੇ ਕੈਸਲ ਤੇ ਆਂਦੇ ਵੀ ਉਹਦੀ ਫੁੱਲ ਆ ਮੰਡੇ ਤੋਂ ਪਹਿਲਾਂ ਉਹਦੀ ਟਿਕਟ ਨਹੀਂ ਮਿਲ ਸਕਦੀ ਹੋਰ ਜੀ ਕੀ ਹਾਲ ਚਾਲ ਹੋਰ ਠੀਕ ਹੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਖੈਰੀਅਤ ਵੈਲਕਮ ਭਾਜੀ ਮਿਹਰਬਾਨੀ ਸ਼ੁਕਰੀਆ ਕਿੱਥੋਂ ਤੁਸੀਂ ਮੈਂ ਪੰਜਾਬ ਤੋਂ ਭਾਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੁਸੀਂ ਅੰਮ੍ਰਿਤਸਰ ਮੈਂ ਵੀ ਅੰਮ੍ਰਿਤਸਰ ਤੋਂ ਹੀ ਹਾਂਜੀ ਹਾਂਜੀ ਜ਼ਰੂਰ ਕਿਉਂ ਨਹੀਂ ਆਓ ਜੀ ਆਓ ਬੜੀ ਮਿਹਰਬਾਨੀ ਨਾ ਭਾਜੀ ਵਧੀਆ ਲੱਗਾ ਜੀ ਘੁੰਮਣ ਆਏ ਜੇ ਕਿ ਇੱਥੇ ਰਹਿੰਦੇ ਜੇ ਮੇਰੀ ਇੰਨਾ ਕੋਈ ਬਹੁਤ ਇੱਥੇ ਰਹਿੰਦੇ ਜੀ 18 17 ਹੋ ਗਏ ਆਇਓ ਗਾੜੀ ਤੇ ਭਾਈ ਆ ਬਣਾਇਓ ਵੀਡੀਓ ਬਣਾ ਦਿਓ ਸ਼ੁਕਰੀਆ ਕੋਈ ਸੇਵਾ ਪਾਣੀ ਭਾਜੀ ਨਹੀਂ ਤੁਸੀਂ ਮਿਲ ਪਏ ਸੇਵਾ ਪਾਣੀ ਸ਼ੁਕਰੀਆ ਜੀ ਉਧਰ ਹੋਏ ਕਿ ਨਹੀਂ ਸਲੋ ਸਾਊਥ ਵਾਲਾ ਨਹੀਂ ਜਾਣਾ ਹਲੇ ਕਦੋਂ
ਅਰੇ ਇੱਥੇ ਹੀ ਆ ਮਹੀਨਾ ਕੁ। ਹਾਂਜੀ मैं तो मैसेज करूँगा ਜੀ ਠੀਕ ਹੈ ਓਕੇ ਜੀ ਓਕੇ ਜੀ ਠੀਕ ਹੈ ਛੋਟੇ ਉਹ ਵਿੱਚ ਦੋਸਤ ਮਿਲ ਪਏ ਸਾਨੂੰ ਕੋਈ ਨਾ ਕੋਈ ਮਿਲਣਾ ਜਿਹੜਾ ਪੰਜਾਬ ਤੋਂ ਨੇ ਪਰ ਇੱਧਰਲੇ ਤੋਂ ਉੱਧਰਲੇ ਤੋਂ ਕਿਤੇ ਨਾ ਕਿਤੇ ਨਾ ਸੋਸ਼ਲ ਮੀਡੀਆ ਤੇ ਵੇਖਿਆ ਹੁੰਦਾ ਜਾਣਦੇ ਆ ਫਿਰ ਰਸਤੇ ਮਿਲ ਪੈਂਦੇ ਫਿਰ ਸਲਾਮ ਦਾ ਜਿਹੜੀ ਵਧੀਆ ਨਹੀਂ ਫਿਰ ਚੰਗਾ ਲੱਗਦਾ ਸਾਨੂੰ ਵੀ ਇਹ ਲੋਕ ਜਿਹੜਾ ਉਹ ਪਿਆਰ ਕਰਦੇ ਆ। ਅੱਛਾ ਮੈਂ ਕਿਲ੍ਹੇ ਦੀ ਦੱਸਣਾ ਸੀ ਵੀ ਇਹ ਕਿਲ੍ਹਾ ਤਕਰੀਬਨ 12ਵੀਂ ਸਦੀ ਦੇ ਵਿੱਚ ਜਿਹੜੇ ਇੱਥੋਂ ਦੇ ਬਾਦਸ਼ਾਹ ਨੇ ਉਹਨਾਂ ਦੇ ਇਸਤੇਮਾਲ ਦੇ ਵਿੱਚ ਆਇਆ। ਸੋ ਇਹਦੇ ਕੁਝ ਡਰੋਨ ਫੋਟੋ ਜਿਹੜੇ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਨਾਲੇ ਇਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਡਰੋਨ ਫੋਟੋਜ਼ ਇੰਜੋਏ ਕਰੋ ਤੇ ਫਿਰ ਅੱਗੇ ਵਧਦੇ ਹਾਂ ਈਡਨਬਰਾ ਸ਼ਹਿਰ ਦੇ ਵੱਲ ਹੋਰ ਕਿੱਥੇ ਕਿੱਥੇ ਜਾਣਾ ਉਹ ਵੀ ਵੇਖਦੇ ਹਾਂ। ਤੁਸੀਂ ਪਹਿਲਾਂ ਡਰੋਨ ਫੋਟੋਜ਼ ਜਿਹਦੀ ਜ਼ਰੂਰ ਇੰਜੋਏ ਕਰੋ। ਅਸੀਂ ਘੁੰਮਦੇ ਘੁਮਾਉਂਦੇ ਨਾ ਈਡਨਬਰਾ ਤੋਂ ਆ ਗਏ ਹਾਂ N500 ਸ਼ਾਇਦ ਰੋਡ ਆ ਜਿਹੜਾ 500 ਕਿਲੋਮੀਟਰ ਦਾ ਅਸੀਂ ਉਹ ਵੇਖਣਾ ਹੈ। ਨਾਲ ਪਿੰਡਾਂ ਦੇ ਵਿੱਚ ਮੁੰਡੇ ਇੱਥੇ ਰਹਿੰਦੇ ਆ ਕਿਰਕਾਡੀ ਆ ਇਹ ਇਸ ਕਸਬੇ ਦਾ ਨਾਮ ਪਿੰਡ ਦਾ ਨਾਮ ਤੇ ਇੱਥੇ ਰੈਸਟੋਰੈਂਟ ਆ ਪੋਮੀਜ਼ ਬਫੇਟ ਏਡਾ ਜ਼ਬਰਦਸਤ ਖਾਣਾ ਇਹਨਾਂ ਦਾ ਵੀ ਛੱਡ ਗੱਲਾਂ ਤੋਂ। ਇਹਦੀ ਪਿੰਨ ਲੋਕੇਸ਼ਨ ਮੈਂ ਪਾ ਦੇਣਾ ਜਿਹੜੇ ਕੋਈ ਈਡਨਬਰਾ ਵਾਲੀ ਸਾਈਡ ਨੂੰ ਆਉਣ ਤੇ ਜ਼ਰੂਰ ਇੱਥੇ ਦਾ ਵਿਜ਼ਿਟ ਕਰਿਓ। ਕਿਆ ਕਮਾਲ ਦਾ ਖਾਣਾ ਬਫੇ ਆ ਤੇ ਇਹਦੇ 'ਚ ਪਾਕਿਸਤਾਨੀ ਖਾਬੇ ਉਰਾ ਪਰਾਂ ਸਾਰਾ ਕੁਝ ਇਹਦੇ 'ਚ ਹੈਗਾ। ਸੋ ਅਸੀਂ ਇਹ ਮੁੰਡਾ ਰੰਧਾਵਾ ਆਪਣਾ ਅਲੀਮ ਤੇ ਆ ਇਹਨਾਂ ਦੇ ਓਨਰ ਨੇ। ਭਾਈ ਕੀ ਨਾਂ ਤੁਹਾਡਾ? ਬਾਬਰ। ਇਹ ਤੁਸੀਂ ਫੋਟੋਬਾਸ ਤੋਂ? ਹਾਂਜੀ ਫੋਟੋਬਾਸ ਤੋਂ ਤੇ ਬਹੁਤ ਸੋਹਣਾ ਜ਼ਬਰਦਸਤ ਖਾਣਾ ਮਾਸ਼ਾਅੱਲਾ। ਮਿਹਰਬਾਨੀ ਜਨਾਬ। ਸਾਰੇ ਅਸੀਂ ਉਹ ਰੇਟ ਰੂਟ ਪੂਰੇ ਦੇਤੇ ਨਾ ਇਹਨਾਂ ਨੂੰ ਉਹ ਕੀ ਦਿੰਦੇ ਹੁੰਦਾ ਗੂਗਲ ਤੇ ਰਿਵਿਊ ਰੇਟਿੰਗ ਅੱਛਾ ਨਹੀਂ VOTING ਵੀ ਕਰਾਂਗੇ ਤੁਹਾਡੀ ਬੈਸਟ ਬੰਦੇ ਦੀ ਉਹ ਵੀ ਆਪਾਂ ਦੇਖਿਆ ਤੁਹਾਡਾ ਟੇਸਟੀ ਸੀਗਾ ਖਾਣਾ ਵੈਜੀਟੇਰੀਅਨ ਜਿਹੜੇ ਆਪਸ਼ਨ ਸੀ ਦੋਨੇ ਮੈਨੂੰ ਚੰਗੇ ਲੱਗੇ ਵਧੀਆ ਸੀ ਨਾਈਸ ਬਹੁਤ ਸੋਹਣਾ ਖਾਣਾ ਹੈ। ਮਿਹਰਬਾਨੀ। ਇਹ ਫਿਰ ਦੋਸਤੋ ਹਾਂਜੀ, ਚਲੋ। ਅਗਰ ਚਾਹ ਚੂ ਦਾ ਇੰਤਜ਼ਾਮ ਹੈ ਚਾਹ ਪੁਰਾਣੇ ਦੀ ਚਾਹ ਬਣਾਈ ਹੈ ਅੱਛਾ। ਚਾਹ ਪੀ ਲਈ ਹੁੰਦਾ ਧੱਕੇ ਵੀ ਬੜੇ ਆ। ਠੀਕ ਹੈ ਜੀ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਾ ਖਾਣਾ ਬਹੁਤ ਸੋਹਣਾ ਮਾਸ਼ਾਅੱਲਾ। ਓਕੇ ਜੀ ਚਲੋ ਚੰਗਾ ਜੀ। ਇਸ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਆਪੋਜ਼ਿਟ ਬਹੁਤ ਸੋਹਣਾ ਬੀਚ ਹੈ ਤੇ ਇੱਥੋਂ ਫੈਰੀਆਂ ਫੂਰੀਆਂ ਜਿਹੜੀਆਂ ਵੱਡੇ ਜਹਾਜ਼ ਆ ਯੂਰਪ ਨੂੰ ਜਾਂਦੀਆਂ ਉਹ ਫੈਰੀ ਆ ਜਿਹੜੀ ਯੂਰਪ ਜਾ ਰਹੀ ਹੈ ਫਰਾਂਸ। ਇਹ ਫਰਾਂਸ ਲੱਗਦਾ ਸਾਹਮਣੇ ਇੱਧਰ ਨੂੰ ਉਧਰ ਨੂੰ ਇੱਥੋਂ ਫੈਰੀਆਂ ਜਾਂਦੀਆਂ। ਵੈਦਰ ਵੂਦਰ ਬਹੁਤ ਵਧੀਆ ਇੱਥੇ ਬਿਲਕੁਲ ਕੁਆਇਟ ਜਿਹਾ ਕੋਈ ਰਸ਼ ਨਹੀਂ ਸਾਫ ਸੁਥਰਾ ਤੇ ਖਾਣਾ ਬਹੁਤ ਵਧੀਆ ਇਹਨਾਂ ਦਾ। ਖਾਣੇ ਦੀਆਂ ਜਿੰਨੀਆਂ ਤਾਰੀਫਾਂ ਕਰ ਲਓ ਘੱਟ। ਇਹ ਨਾ ਸਮਝੋ ਵੀ ਪੈਸੇ ਦਿੱਤੇ ਪੈਸੇ ਆਪਾਂ ਪੂਰੇ ਦਿੱਤੇ ਪਰ ਇਹ ਆ ਵੀ ਖਾਣਾ ਬੜਾ ਵਧੀਆ। ਸੋ ਘੱਟ ਲੱਭਦਾ ਨਾ ਮਤਲਬ ਆਪਣੇ ਵਾਲਾ ਟੇਸਟ ਪਾਕਿਸਤਾਨ ਇੰਡੀਆ ਵਾਲਾ ਸੋ ਇੱਧਰ ਘੱਟ ਲੱਭਦਾ। ਸੋ ਇਹਨਾਂ ਦਾ ਸਾਫ ਸੁਥਰਾ ਤੇ ਹੈ ਹੀ ਵਧੀਆ। ਸੋ ਇਸ ਤੋਂ ਫਿਰ ਚਲੋ ਜਿੰਨਾ ਕੁ ਬਣਦਾ ਦਾ ਕਹਿਣਾ ਵੀ ਚਾਹੀਦਾ ਤੇ ਇਹਨਾਂ ਮੁੰਡਿਆਂ ਦਾ ਸ਼ੁਕਰੀਆ ਇਹਨਾਂ ਸਾਰਾ ਦਿਨ ਦਿੱਤਾ ਸਾਨੂੰ ਹਾਂਜੀ ਨਾ ਜੀ 100 ਤੇ ਹਲੇ ਬਲਕਿ ਸਾਡੇ ਨਾਲ ਹੀ ਨੇ 10 ਰਾਤ ਦੇ ਵੱਜ ਗਏ। ਅਸੀਂ ਚਾਹ ਚੂ ਪੀਣੀ ਹੈ ਤੇ ਫਿਰ ਆਪਾਂ ਨਿਕਲਣਾ ਵਾਪਸੀ ਗਲਾਸਗੋ ਵੱਲ ਨੂੰ। ਰਸਤੇ 'ਚ ਯਾਰਕਸ਼ਾਇਰ ਦੱਸਣ ਦੇ ਕਿੱਥੇ ਜਾਣਾ ਕਿਹੜੇ ਸ਼ਹਿਰ ਦਾ ਨਾਮ ਯਾਰਕਸ਼ਾਇਰ ਜਾਣਾ। ਯਾਰਕਸ਼ਾਇਰ ਬਹੁਤ ਖੂਬਸੂਰਤ ਸ਼ਹਿਰ ਜੀ। ਹਾਂ ਮੈਨੂੰ ਦੱਸਣ ਦੇ ਕਿਤੇ ਜਾਣਾ ਹਾਲੀ ਉਧਰ ਨੂੰ ਅੱਗੇ ਜਾਣਾ ਮੈਨੂੰ ਪਤਾ ਨਹੀਂ ਕਿ ਪੁੱਛ ਕੇ ਦੱਸ ਮੈਂ ਕਿੱਥੇ ਜਾਣਾ। ਨਾਲ ਜੀ ਹਾਂ ਮੈਨਚੈਸਟਰ ਜਾਣਾ। ਲੀਡ ਮਾਨਚੈਸਟਰ ਦੇ ਹਾਂ ਲੀਡਸ ਮੈਨਚੈਸਟਰ ਉੱਥੇ ਜਾਣਾ। ਹਾਂਜੀ ਉਹਦੇ ਨਾਲ ਜੀ। ਲਓ ਵੀ ਰਾਤ ਦੇ ਵੱਜ ਗਏ 10:30 ਬਲਕਿ ਪੌਣੇ 11 ਹੋ ਗਿਆ ਤੇ ਹੁਣ ਅਸੀਂ ਈਡਨਬਰਾ ਤੋਂ ਨਿਕਲੇ ਤੇ ਈਡਨਬਰਗ ਤੋਂ ਤੇ ਅਸੀਂ ਹੁਣ ਚਾਲੇ ਪਏ ਆ ਕਿਉਂਕਿ ਅਸੀਂ ਕੱਲ ਤੱਕ ਗੱਡੀ 11:30 ਵਜੇ ਤੱਕ ਮੋੜਨੀ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਮੈਨਚੈਸਟਰ ਜਾਣਾ ਇੱਕ ਦੋ ਹੋਰ ਜਗ੍ਹਾ ਤੇ ਜਾਣਾ। ਸੋ ਅੱਜ ਦਾ ਜਿਹੜਾ ਵਲੌਗ ਹੈ ਇਹਨੂੰ ਇੱਥੇ ਹੀ ਖਤਮ ਕਰਦੇ ਹਾਂ। ਉਮੀਦ ਕਰਦੇ ਹਾਂ ਵੀ ਤੁਹਾਨੂੰ ਅੱਜ ਦਾ ਵੀਡੀਓ ਵਲੌਗ ਵਧੀਆ ਲੱਗਾ ਹੋਊਗਾ। ਲੱਗਣ ਵੀ ਡਿਆ ਹੋਣਾ ਵੀ ਥੱਕ ਵੀ ਗਏ ਆ 6:30 ਵਜੇ ਦੇ ਮੈਂ ਤੇ ਬਾਈ ਤੁਰ ਪਏ ਬਾਕੀ ਸੁੱਤੇ ਰਹੇ
ਤੇ ਹੁਣ 11 ਵੱਜ ਗਏ, ਵੇਖ ਲਓ ਵੀ ਕਿੰਨਾ ਟਾਈਮ ਹੋ ਗਿਆ ਸਾਨੂੰ ਜਾਗਦੇ ਆ। ਤੇ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਓ। ਸੋ ਮਿਲਦੇ ਹਾਂ ਕੱਲ ਤੁਹਾਨੂੰ ਨਵੇਂ ਵਲੌਗ ਨਾਲ। ਸਾਡਾ ਇੱਕ ਦਿਨ ਛੱਡ ਕੇ ਇੱਕ ਦਿਨ ਵਲੌਗ ਆਉਂਦਾ, ਸੋ ਕੱਲ ਮਿਲਦੇ ਤਾਂ ਮਤਲਬ ਇਹ ਹੁੰਦਾ ਵੀ ਪਰਸੋਂ ਮਿਲਦੇ। ਸੋ ਮਿਲਦੇ ਅਗਲੇ ਦਿਨ ਨਵੇਂ ਵਲੌਗ ਦੇ ਵਿੱਚ। ਰੱਬ ਰੱਖ।